ਜਿਵੇਂ ਟਰੰਪ ਨੇ ਇਸ ਸਾਰੇ ਪੀਰੀਅਡ ਦੇ ਵਿੱਚ ਕੁੱਟਿਆ ਚੰਗੀ ਤਰ੍ਹਾਂ ਔਰ ਲਗਾਤਾਰ ਹਿਊਮਿਲੀਏਟ ਕੀਤਾ ਕਿਤੇ ਇੱਕ ਸੈਕਟਰ 'ਚ ਨਹੀਂ ਇੱਥੋਂ ਹੀ ਕਹਿ ਦੇਣਾ ਕਿ ਵੀ ਇਹ ਯੂਕਰੇਨ ਵਾਰ ਇਟ ਇਜ਼ ਮੋਦੀਜ਼ ਵਾਰ, ਕਿਉਂਕਿ ਉਹ ਉੱਥੋਂ ਉਹਨੂੰ ਪੈਸੇ ਦੇ ਰਹੇ ਨੇ, ਉਹਦਾ ਤੇਲ ਲੈ ਰਹੇ ਨੇ, ਦੈਟ ਇਜ਼ ਫਿਊਲਿੰਗ ਦਾ ਵਾਰ ਮਸ਼ੀਨਰੀ ਆਫ ਰਸ਼ੀਆ। ਔਰ ਯੂਕਰੇਨ 'ਚ ਹਜ਼ਾਰਾਂ ਲੋਕਾਂ ਦੀ ਮੌਤ ਲਈ ਮੋਦੀ ਜ਼ਿੰਮੇਵਾਰ ਹੈ। H1B ਵੀਜ਼ਿਆਂ ਦੇ ਉੱਤੇ ਅਸੀਂ ਦੇਖਿਆ ਵੀ $1 ਲੱਖ ਦੀ ਫੀਸ ਠੋਕੀ। ਕਿੰਨੇ ਹੋਰ ਐਕਸ਼ਨ ਨੇ ਜਿਹਦੇ ਥੱਲੇ ਈਵਨ ਉਹਨਾਂ ਦੇ ਜਿਹੜੇ ਐਡਵਾਈਜ਼ਰ ਨੇ ਇਕਨੋਮਿਕਲ ਟ੍ਰੇਡ ਪੀਟਰ ਔਰ ਦੂਜੇ ਉਹਨਾਂ ਨੇ ਇੰਡੀਆ ਪ੍ਰਤੀ ਜੋ ਇਹ ਕਹਿ ਕੇ ਕਿ ਵੀ ਇਹਦਾ ਪ੍ਰੋਫਿਟ ਤਾਂ ਇਹ ਜਿਹੜੇ ਬ੍ਰਾਹਮਣ ਚੁੱਕ ਰਹੇ ਨੇ, ਇਹਨਾਂ ਦਾ ਰੁਪਈਆ ਡਾਲਰ ਦੇ ਸਾਹਮਣੇ 88-99 ਤੇ ਜਾ ਕੇ ਡਿੱਗਿਆ। ਅੱਲਾ ਰਿਜ਼ਰਵ ਬੈਂਕ ਚੋਂ ਪੈਸੇ ਕੱਢ ਕੇ ਪਾ ਰਹੇ ਨੇ, ਫੋਰਨ ਐਕਸਚੇਂਜ ਰਿਜ਼ਰਵ ਥੱਲੇ ਨੂੰ ਜਾ ਰਿਹਾ। और इस सारे दे चलते हैं फिर पाकिस्तान सऊदी अरेबिया डिफेंस पैक्ट उन्हें सारा कुछ बदल के रखता। फिर 7, 8, 9, 10 ਦੀ ਮਿਸਲ ਡਰੋਨ ਵਾਰਫੇਅਰ ਜਿਸ ਦੇ ਵਿੱਚ ਪੂਰੀ ਸ਼ਿਕਸਤ ਭਾਰਤ ਦੀ ਹੋਈ। ਆਪਣੇ 60 ਮੈਂਬਰਾਂ ਦੇ ਡੈਲੀਗੇਸ਼ਨ ਨੂੰ ਦੁਨੀਆ ਭਰ 'ਚ ਘੁਮਾਇਆ, ਸ਼ਸ਼ੀ ਥਰੂਰ ਫਲਾਣਾ ਢਿਮਕਾ, ਕਿਸੇ ਨੇ ਕੋਈ ਇਹਨਾਂ ਦੀ ਗੱਲ ਨਹੀਂ ਸੁਣੀ। ਮੋਦੀ ਤਾਂ ਹੁਣ UN ਦਾ ਜਨਰਲ ਅਸੈਂਬਲੀ ਸੈਸ਼ਨ ਚੱਲ ਰਿਹਾ, ਮੋਦੀ ਤਾਂ ਦੌੜ ਗਿਆ। ਸਾਰੇ ਮੁਲਕਾਂ ਦੇ ਪ੍ਰਾਈਮ ਮਿਨਿਸਟਰ ਪ੍ਰੈਜ਼ੀਡੈਂਟ ਸਭ ਆ ਰਹੇ ਨੇ। ਜਿਹੜਾ ਸੀਰੀਆ 60 ਸਾਲ ਬਾਅਦ ਸੀਰੀਆ ਦੇ ਪ੍ਰੈਜ਼ੀਡੈਂਟ ਨੂੰ ਉਹੀ ਜਿਹਨੂੰ ਕਦੇ ਦਹਿਸ਼ਤਗਰਦ ਬਣਾਇਆ ਹੋਇਆ ਸੀ ਸਿਰ ਦਾ ਨਾਮ ਰੱਖਿਆ, ਉਹਨੇ ਵੀ UN ਜਨਰਲ ਅਸੈਂਬਲੀ ਨੂੰ ਐਡਰੈਸ ਕੀਤਾ। ਭਾਰਤ ਜੋ ਮਰਜ਼ੀ ਝੂਠ ਬੋਲੀ ਜਾਣ, ਆਪਰੇਸ਼ਨ ਸੰਦੂਰ ਮੈਂ ਹਮਨੇ ਇਹ ਕਰ ਦਿਆ ਉਹ ਕਰ ਦਿਆ, ਇਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੈ ਅਮਰੀਕਨਾਂ ਨੂੰ ਕਿ ਵੀ ਹੋਇਆ ਕੀ ਆ। ਵੈਰੀ ਗ੍ਰੇਟ ਗਾਈ ਹੈ, ਇੱਕ ਗ੍ਰੇਟ ਲੀਡਰ ਹੈ। ਹੁਣ ਤੁਸੀਂ ਇੰਡੀਅਨ ਕੰਟੈਕਸਟ ਦੇ ਵਿੱਚ ਉਹਨਾਂ ਨੂੰ ਦੇਖੋ ਜਿਨ੍ਹਾਂ ਨੂੰ ਲੱਗਦਾ ਵੀ ਪਾਕਿਸਤਾਨ ਨੇ ਪਹਿਲਗਾਮ ਕਰਤਾ, ਐਪੀ ਸੈਂਟਰ ਹੈ, ਔਰ ਲਗਾਤਾਰਤਾ ਨਾਲ ਦੇਖੋ UN ਦੀ ਵੀ ਉਹ ਟੈਰਰਿਜ਼ਮ ਕਮੇਟੀ ਦੇ ਉੱਤੇ ਬੈਠ ਗਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ ਅਰਜ਼ ਹਾਂ। ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਮਿਸ਼ਨ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ TV 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੈ ਤੇ ਬਾਕੀ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀਰਾ ਸਾਹਿਬ ਜੀਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ। ਜੀਰਾ ਸਾਹਿਬ ਅੱਜ 26 ਸਤੰਬਰ 2025 1200 ਨਾਨਕਸ਼ਾਹੀ ਸਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਸ਼ ਵਿਦੇਸ਼ ਸਪੈਕਟਰਮ ਕੇਬਲ, ਆਰਸਨ ਕੇਬਲ, ਵਰਫਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤੇ ਇਸ ਤੋਂ ਬਾਅਦ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਅਖੀਰਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਅਰਦਾਸ ਕਰਾਂਗੇ ਤੇ ਦੁਆ ਕਰਾਂਗੇ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰੇ। ਸੋ ਵਿਊਅਰਸ, ਹਮੇਸ਼ਾ ਤਰ੍ਹਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਗ੍ਰੀਨਵੁੱਡ ਤੋਂ ਸਰਦਾਰ ਹਰਜਾਪ ਸਿੰਘ ਜਾਫੀ ਜੀ ਹੋਰਾਂ ਵੱਲੋਂ। ਸੋ ਇਹ TV 84 ਦੇ ਪੱਕੇ ਸਪੋਰਟ ਰਹੇ ਹਨ, ਖਾਲਸਾ ਦੀ ਵੱਧ ਤੋਂ ਵੱਧ ਹਮਾਇਤ ਕਰਦੇ ਨੇ ਔਰ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਹਰਜਾਪ ਸਿੰਘ ਜਾਫੀ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪ੍ਰੈਜ਼ੀਡੈਂਟ ਟਰੰਪ ਅੱਜ ਕੱਲ੍ਹ ਪਾਕਿਸਤਾਨ ਤੇ ਪੂਰੇ ਮਿਹਰਬਾਨ ਨੇ। ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਸ਼ਾਹਬਾਜ਼ ਸ਼ਰੀਫ ਅਤੇ ਫੌਜੀ ਮੁਖੀ ਫੀਲਡ ਮਾਰਸ਼ਲ ਆਸਮ ਮਨੀਰ ਦਾ ਜਿਹੜਾ ਵਾਈਟ ਹਾਊਸ ਵਿਖੇ ਪ੍ਰੈਜ਼ੀਡੈਂਟ ਟਰੰਪ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਲਗਭਗ 1 ਘੰਟੇ ਦੀ ਮੀਟਿੰਗ ਹੋਈ ਔਰ ਬੋਡੀ ਲੈਂਗੁਏਜ ਅਤੇ ਆਪਟਿਕਸ ਇਸ ਗੱਲ ਦਾ ਸਬੂਤ ਹਨ ਕਿ ਭਾਰਤ ਪ੍ਰਤੀ ਸਖਤ ਰੁਖ
ਰੱਖਣ ਵਾਲੇ ਪ੍ਰੈਜ਼ੀਡੈਂਟ ਟਰੰਪ ਪਾਕਿਸਤਾਨ ਪ੍ਰਤੀ ਮੋਮ ਦਿਲ ਹਨ। ਇਸ ਨਾਲ ਭਾਰਤੀ ਹੁਕੂਮਤ ਅਤੇ ਉਹਨਾਂ ਦੇ ਦੁਮਸ਼ੱਲੇ ਪੂਰੀ ਤਰ੍ਹਾਂ ਪਰੇਸ਼ਾਨ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਆਪਣੇ ਵੀਰ ਹਰਜਾਪ ਸਿੰਘ ਜਾਫੀ ਜਿਹੜੇ ਗ੍ਰੀਨਵੁੱਡ ਇੰਡੀਆਨਾ 'ਚ ਨਿਵਾਸ ਕਰਦੇ ਨੇ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਜੀ। ਆਪਣੀ ਤਾਜ਼ਾ ਜਿਹੜੀ ਫੇਰੀ ਸੀ ਸਾਡੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਪੁਰਬ ਦੇ ਸਬੰਧ 'ਚ ਜਿਹੜਾ ਨਗਰ ਕੀਰਤਨ ਗ੍ਰੀਨਵੁੱਡ ਵਿਖੇ ਸੀ, ਉਸ ਦੌਰਾਨ ਹਰਜਾਪ ਸਿੰਘ ਜਾਫੀ ਸਾਡੇ ਨਾਲ ਰਹੇ ਥਰੂ ਆਊਟ ਨਗਰ ਕੀਰਤਨ ਦੌਰਾਨ ਵੀ। ਬੜੇ ਕਾਮਯਾਬ ਬਿਜ਼ਨਸਮੈਨ ਨੇ। ਉਹਨਾਂ ਦੇ ਖਾਸ ਤੌਰ 'ਤੇ ਅੰਮ੍ਰਿਤਸਰੀ ਕੁਲਚੇ ਭਟੂਰੇ ਜਿਹੜੇ ਉਹਨਾਂ ਨੇ ਰੈਸਟੋਰੈਂਟ ਵੀ ਸ਼ੁਰੂ ਕੀਤਾ ਹੈ, ਉਹਦੇ ਲਈ 100 ਮੀਲ ਤੋਂ ਡਰਾਈਵ ਕਰਕੇ ਲੋਕ ਆਉਂਦੇ ਨੇ। ਸਾਨੂੰ ਵੀ ਉਹਨਾਂ ਨੇ ਆਪਣੀ ਸਪੈਸ਼ਲਿਟੀ ਦਾ ਵਾਕਈ ਅੰਮ੍ਰਿਤਸਰ ਦਾ ਸਵਾਦ ਜਿਹੜਾ ਉਹਨਾਂ ਦੇ ਵਿੱਚ ਆਇਆ। ਔਰ ਖੁਦ ਵੀ ਪੰਥਕ ਐਕਟਿਵਿਸਟ ਨੇ। ਉਹਨਾਂ ਨੇ ਇੱਕ ਸਟੇਜ ਦੇ ਉੱਤੇ 6 ਫਾਰ ਜਸਟਿਸ ਦਾ ਸੋਸ਼ਲ ਮੀਡੀਆ ਮੁੱਢਲੇ ਦਿਨਾਂ ਦੇ ਵਿੱਚ ਮੈਨੇਜ ਕੀਤਾ ਔਰ ਪੂਰੀ ਗੈਰਤ ਔਰ ਧੜੱਲੇ ਦੇ ਨਾਲ ਪੰਥ ਦੀ ਗੱਲ ਕਰਦੇ ਨੇ। ਜਿਨ੍ਹਾਂ ਨੂੰ ਹਰਦੀਪ ਸਿੰਘ ਨਿੱਜਰ ਦੇ ਮਰਡਰ ਤੋਂ ਬਾਅਦ ਡਿਊਟੀ ਟੂ ਵਾਰ ਨੋਟਿਸ ਦਿੱਤਾ ਗਿਆ ਅਮਰੀਕਾ ਦੇ ਵਿੱਚ, ਲਗਭਗ ਹਾਫ ਏ ਡਜ਼ਨ 6 ਦੇ ਕਰੀਬ ਐਕਟਿਵਿਸਟ, ਉਹਨਾਂ 'ਚ ਹਰਜਾਪ ਸਿੰਘ ਜਾਫੀ ਵੀ ਸ਼ਾਮਲ ਨੇ। ਇਸੇ ਤਰ੍ਹਾਂ ਉਹਨਾਂ ਦੀ ਕੰਟਰੀਬਿਊਸ਼ਨ ਵਰਲਡ ਸਿੱਖ ਪਾਰਲੀਮੈਂਟ ਦੇ ਵਿੱਚ ਵੀ ਉਹ ਪੂਰੀ ਤਰ੍ਹਾਂ ਜਿਹੜਾ ਇਨਵੋਲਵ ਨੇ ਔਰ ਖੁਦ ਸਪੋਰਟਸਮੈਨ ਔਰ ਕਬੱਡੀ ਔਰ ਬਾਕੀਆਂ ਦੇ ਨਾਲ ਜੁੜੇ ਹੋਣ ਦੇ ਨਾਤੇ ਉਹ ਲੋਕਲੀ ਵੀ ਇਸ ਪਾਰਟ ਨੂੰ ਪ੍ਰਮੋਟ ਕਰਦੇ ਨੇ। ਬਹੁਤ ਸਾਰੇ ਰੈਸਲਰ ਔਰ ਹੋਰ ਐਕਟਿਵਿਸਟ ਵੀ ਜਿਹੜੇ ਨੇ ਸਾਨੂੰ ਮਿਲਣ ਆਏ, ਦਰਸ਼ਕ ਪਿਕਚਰਸ ਵੀ ਦੇਖ ਸਕਦੇ ਨੇ। ਔਰ TV 84 ਦੇ ਖੈਰ ਖੁਆਹ ਨੇ, ਲਗਾਤਾਰਤਾ ਨਾਲ ਪ੍ਰੋਗਰਾਮ ਦੇਖਦੇ ਵੀ ਨੇ, ਆਪਣਾ ਕਮੈਂਟ ਵੀ ਕਰਦੇ ਨੇ ਔਰ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅਸੀਂ ਜਿਵੇਂ ਲਗਾਤਾਰਤਾ ਨਾਲ ਅਨਾਉਂਸ ਕਰ ਰਹੇ ਹਾਂ ਕਿ ਅਸੀਂ WhatsApp ਦੇ ਉੱਤੇ ਤੁਹਾਡੇ ਮੈਸੇਜ ਵੀ ਲੈਣਾ ਚਾਹੁੰਦੇ ਹਾਂ, ਜਿਨ੍ਹਾਂ ਨੂੰ ਅਸੀਂ ਖਾਸ ਤੌਰ 'ਤੇ ਕੁਐਸਚਨਸ ਮੈਸੇਜ ਦੇ ਰੂਪ ਦੇ ਵਿੱਚ। ਔਰ ਜਦੋਂ ਸਾਡੇ ਕੋਲ ਇਨਫ ਜਿਹੜੇ ਨੇ ਉਹ ਸਵਾਲ ਹੋਣਗੇ, ਅਸੀਂ ਉਹਨਾਂ ਨੂੰ ਜਿਹੜਾ ਇੱਕ ਫਿਕਸ ਡੇ ਕਰ ਦਿਆਂਗੇ ਹਫਤੇ ਦੇ ਵਿੱਚ, ਉਸ ਦਿਨ ਉਹਨਾਂ ਦੇ ਜਵਾਬ ਦਿਆ ਕਰਾਂਗੇ। ਬੇਸ਼ੱਕ ਪਿਛਲੇ ਦਿਨਾਂ 'ਚੋਂ ਸਾਡੇ ਵੀਰ ਖਾਸ ਤੌਰ 'ਤੇ ਪਾਕਿਸਤਾਨ ਤੋਂ ਰਿਸਪੌਂਡ ਕਰਦੇ ਨੇ, ਪਰ ਉਹਨਾਂ ਦਾ ਕੋਈ ਸਵਾਲ ਨਹੀਂ ਹੁੰਦਾ। ਐਪਰੀਸ਼ੀਏਸ਼ਨ ਦੇ ਲਫ਼ਜ਼ ਹੁੰਦੇ ਨੇ, ਕਮੈਂਟ ਹੁੰਦੇ ਨੇ, ਅਸੀਂ ਐਪਰੀਸ਼ੀਏਟ ਕਰਦੇ ਹਾਂ ਉਹ। ਤੁਸੀਂ ਵੈਸੇ ਵੀ ਜਦੋਂ YouTube ਦੇ ਉੱਤੇ ਅਪਲੋਡ ਹੁੰਦਾ ਉਸ 'ਤੇ ਵੀ ਸੈਂਕੜਿਆਂ ਕਮੈਂਟ ਹੁੰਦੇ ਨੇ ਹਰ ਰੋਜ਼, ਐਪਰੀਸ਼ੀਏਬਲ ਹੈ। ਪਰ ਅਸੀਂ ਚਾਹੁੰਦੇ ਹਾਂ ਕਿ ਭਾਈ ਜਿਹੜੇ ਵੀ ਐਪਰੋਪਰੀਏਟ ਸਵਾਲ ਹੋਣ, ਢੁਕਵੇਂ ਸਵਾਲ ਵਿਸ਼ਿਆਂ ਦੇ ਉੱਤੇ ਵੀ, ਜਾਂ ਕੋਈ ਵੀ ਜਿਹੜਾ ਜਿਹਦੇ ਨਾਲ ਸਾਡੇ ਇੱਕ ਦੂਜੇ ਦੇ ਗਿਆਨ 'ਚ ਵਾਧਾ ਹੁੰਦਾ ਹੋਏ, ਉਹ ਤੁਸੀਂ 1.5 ਮਿੰਟ ਦੇ ਵਿੱਚ ਰਿਕਾਰਡ ਕਰਾ ਦਿਓ ਔਰ ਉਸ ਨੂੰ ਤੁਸੀਂ ਉਹਦੀ ਵੀਡੀਓ ਵੀ WhatsApp ਦੇ ਉੱਤੇ ਕਰ ਸਕਦੇ ਹੋ, ਉਸ ਨੂੰ ਆਡੀਓ ਮੈਸੇਜ ਦੇ ਰੂਪ ਦੇ ਵਿੱਚ ਵੀ। ਔਰ ਸਾਡਾ ਨੰਬਰ ਹੈ WhatsApp ਨੰਬਰ 5166191984। ਇੱਕ ਵਾਰ ਫਿਰ 516 619 1984। ਦੂਸਰਾ ਅਸੀਂ ਇਹ ਵੀ ਦੱਸ ਦਈਏ ਕਿ ਭਾਰਤ ਦਾ ਖੂਨੀ ਰਜੀਮ, ਜਿਸ ਦੀ ਨੁਮਾਇੰਦਗੀ S ਜੈਸ਼ੰਕਰ ਫੋਰਨ ਮਿਨਿਸਟਰ ਦੇ ਤੌਰ 'ਤੇ ਕੱਲ੍ਹ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਦੇ ਵਿੱਚ ਆਪਣੀ ਤਕਰੀਰ ਦੇ ਰੂਪ ਦੇ ਵਿੱਚ ਕਰੇਗਾ, ਉਸ ਦੇ ਖਿਲਾਫ ਜ਼ੋਰਦਾਰ ਵਿਖਾਵੇ ਰੱਖੇ ਹੋਏ ਨੇ ਕਸ਼ਮੀਰੀ ਭੈਣਾਂ ਭਰਾਵਾਂ ਵੱਲੋਂ ਵੀ ਔਰ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ, ਵਰਲਡ ਸਿੱਖ ਪਾਰਲੀਮੈਂਟ, ਅੱਡ-ਅੱਡ ਗੁਰਦੁਆਰਾ ਕਮੇਟੀਆਂ ਵੱਲੋਂ ਵੀ। ਯੂਨਾਈਟਿਡ ਨੇਸ਼ਨਸ ਦੇ ਬਿਲਕੁਲ ਸਾਹਮਣੇ 47th ਐਵਨਿਊ ਤੇ 1st ਸਟਰੀਟ, ਜਿਹੜਾ ਪੱਕੇ ਤੌਰ ਦੇ ਉੱਤੇ ਹੀ ਉਹਨੂੰ ਕੀ ਸਪੌਟ ਮਿਲਦਾ ਉਹਨੂੰ ਸਾਡੀ TV 84 ਦੀ ਟੀਮ ਵੀ ਕਵਰ ਕਰੇਗੀ। ਔਰ ਅਸੀਂ ਇਹ ਰਿਕੁਐਸਟ ਕਰਦੇ ਕਿ ਸੈਟਰਡੇ ਹੈ ਕੱਲ੍ਹ, ਕੋਈ ਬਹੁਤਾ ਬਹਾਨਾ ਨਹੀਂ ਹੈ, ਕਿਉਂਕਿ ਮੋਸਟਲੀ ਜਦੋਂ ਵਰਕਿੰਗ ਡੇ 'ਚ ਹੁੰਦਾ ਉਦੋਂ ਥੋੜ੍ਹੀ ਦਿੱਕਤ ਹੁੰਦੀ ਹੈ। ਸੋ ਵੱਡੀ ਗਿਣਤੀ 'ਚ ਸਾਡੇ ਵੀਰ ਭੈਣਾਂ ਇਸ ਦੇ ਵਿੱਚ ਸ਼ਮੂਲੀਅਤ ਕਰਨ, ਕਿਉਂਕਿ ਇੰਪੋਰਟੈਂਟ ਹੁੰਦਾ ਹੈ ਮੈਸੇਜ ਦੇਣਾ। ਇਹ ਠੀਕ ਹੈ ਕਿ ਇਹ ਵੀ ਕਹਿਣਗੇ ਜੀ ਸਿਰਫ ਨਾਅਰੇ ਲਾਉਣ ਨਾਲ ਜਾਂ ਪ੍ਰੋਟੈਸਟ ਕਰਨ ਨਾਲ ਤਾਂ ਮੁਲਕ ਨਹੀਂ ਬਣ ਜਾਂਦੇ, ਬਿਲਕੁਲ ਠੀਕ ਹੈ, ਲੇਕਿਨ ਜਦੋਂ ਤੱਕ ਇੱਕ ਵੀ ਕਿਸੇ ਖਿੱਤੇ ਦਾ ਵਛਿੰਦਾ ਬਾਂਹ ਚੁੱਕ ਕੇ ਕਹਿੰਦਾ ਕਿ ਮੈਂ ਇਸ ਰਜੀਮ ਦੀਆਂ ਜੜ੍ਹਾਂ ਪੁੱਟ ਕੇ ਰੱਖ ਦਿਆਂਗਾ, ਮੈਂ ਆਪਣੀ ਆਜ਼ਾਦੀ ਚਾਹੁੰਦਾ, ਉਦੋਂ ਤੱਕ ਉਹ ਤਹਿਰੀਕ ਜ਼ਿੰਦਾ ਹੁੰਦੀ ਹੈ। ਔਰ ਜਿਸ ਤਹਿਰੀਕ ਲਈ
ਜਿਸ ਨਜ਼ਰੀਏ ਲਈ ਖੂਨ ਡੁੱਲਿਆ ਹੋਏ ਬਿਲਕੁਲ ਉਹ ਕਦੇ ਵੀ ਜਿਹੜਾ ਨਜ਼ਰੀਆ ਜਾਂ ਤਹਿਰੀਕ ਮਰਦੀ ਨਹੀਂ ਹੈ। ਔਰ ਉਹ ਸਾਡੀ ਖਾਲਿਸਤਾਨ ਦੀ ਸਟਰਗਲ ਦੇ 1.5 ਲੱਖ ਤੋਂ ਜ਼ਿਆਦਾ ਸ਼ਹੀਦ ਸਿੰਘਾਂ ਸਿੰਘਣੀਆਂ ਨੇ ਖੂਨ ਡੋਲਿਆ ਹੋਇਆ ਹੈ। ਹੁਣ ਵੀ ਇੰਡੀਆ ਦੇ ਟਰਾਂਸਨੈਸ਼ਨਲ ਰਿਪਰੈਸ਼ਨ ਵੈਪਨ ਦੇ ਖਿਲਾਫ ਸਿੱਖ ਡਟ ਕੇ ਖਲੋਤੇ ਨੇ ਔਰ ਥਾਂ ਥਾਂ ਦੇ ਉੱਤੇ ਜਿਹੜਾ ਇਹਨਾਂ ਨੂੰ ਅਸੀਂ ਜਵਾਬ ਦਿੰਦੇ ਹਾਂ, ਇਹਨਾਂ ਦਾ ਮੂੰਹ ਤੋੜਦੇ ਹਾਂ। ਸੋ ਕੱਲ ਵੀ ਸਾਡੀ ਜਿਹੜੀ ਹੈ ਪਾਰਟਿਸਿਪੇਸ਼ਨ ਦੇ ਨਾਲ ਅਸੀਂ ਇੰਡੀਅਨ ਸਿਸਟਮ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਤੁਹਾਡਾ ਖੌਫ ਦਾ ਹਥਿਆਰ ਟਰਾਂਸਨੈਸ਼ਨਲ ਰਿਪਰੈਸ਼ਨ ਇਸ ਨੇ ਸਾਨੂੰ ਖੌਫਜ਼ਦਾ ਨਹੀਂ ਕੀਤਾ, ਰਾਦਰ ਇਸ ਨੇ ਸਾਡੇ ਇਸ ਵਿਸ਼ਵਾਸ ਨੂੰ ਹੋਰ ਬਲ ਦਿੱਤਾ ਹੈ ਕਿ ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਸਾਡਾ ਕੋਈ ਮਸਲਾ ਹੱਲ ਨਹੀਂ ਹੋ ਸਕਦਾ। ਸੋ ਵੱਡੀ ਗਿਣਤੀ ਦੇ ਵਿੱਚ ਸਾਡੇ ਵੀਰ ਭੈਣਾਂ ਇਸ ਪ੍ਰੋਟੈਸਟ ਦੇ ਵਿੱਚ ਟਾਈਮਿੰਗ ਜਿਹੜੀ ਹੈ ਉਹ 11 ਤੋਂ ਲੈ ਕੇ 2 ਵਜੇ ਤੱਕ ਹੈ, ਉੱਥੇ ਪਹੁੰਚਣ ਜ਼ਰੂਰ। ਜੀ ਦੇਖੋ, ਗੱਲ ਨਿੱਜੀ ਜ਼ਿੰਦਗੀ ਦੀ ਹੋਏ ਜਾਂ ਕੌਮਾਂ ਦੀ ਜ਼ਿੰਦਗੀ ਦੀ ਹੋਏ ਜਾਂ ਮੁਲਕਾਂ ਦੇ ਰਿਸ਼ਤੇ ਹੋਣ, ਕਿਵੇਂ ਚੀਜ਼ਾਂ ਬਦਲਦੀਆਂ ਨੇ। ਵੈਸੇ ਤਾਂ ਅਸੀਂ ਰੂਹਾਨੀਅਤ 'ਚ ਯਕੀਨ ਰੱਖਣ ਵਾਲੇ ਜਦੋਂ ਰੱਬ ਦੀਆਂ ਬਖਸ਼ਿਸ਼ਾਂ ਜਾਂ ਰੱਬ ਦੇ ਕੌਤਕ ਉਸ ਦੀ ਗੱਲ ਕਰਦੇ ਹਾਂ ਤੇ ਅਸੀਂ ਇਹ ਕਹਿੰਦੇ ਹਾਂ ਕਿ ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ, ਕਿ ਇਹ ਰੱਬ ਦਾ ਜਿਹੜਾ ਹੁਕਮ ਹੈ ਉਸ ਦੇ ਥੱਲੇ ਕੋਈ ਜ਼ਮੀਨ ਤੇ ਰਿੰਗਦਾ ਹੋਇਆ ਜਿਹੜਾ ਰੱਬ ਦੀ ਰਹਿਮਤ ਹੋਏ ਤੇ ਉਹ 7ਵੇਂ ਅਸਮਾਨ ਤੇ ਪਹੁੰਚ ਜਾਂਦਾ ਤੇ ਜਿਹੜਾ ਕੋਈ ਫਰਾਉਨ ਵਾਂਗ 7ਵੇਂ ਅਸਮਾਨ ਦੇ ਉੱਤੇ ਜਿਹੜਾ ਹੈ ਉਹ ਆਪਣੀ ਮੌਜੂਦਗੀ ਦੇ ਨਾਲ ਬਾਕੀਆਂ ਦੇ ਲਈ ਇੱਕ ਸਿਰਦਰਦ ਬਣਿਆ ਹੁੰਦਾ, ਉਹਨੂੰ ਰੱਬ ਪਟਕਾ ਕੇ ਧਰਤੀ ਦੇ ਉੱਤੇ ਮਾਰਦਾ। ਇਹ ਨਿੱਜੀ ਜ਼ਿੰਦਗੀ 'ਚ ਵੀ ਅਸੀਂ ਔਰ ਇਸੇ ਨੂੰ ਹੀ ਜਦੋਂ ਹੰਕਾਰ ਜਾਂ ਐਰੋਗੈਂਸ ਦੀ ਗੱਲ ਗੁਰੂ ਸਾਹਿਬ ਨੇ ਕੀਤੀ ਤਾਂ ਉਹਨਾਂ ਨੇ ਫਰਮਾਇਆ ਕਿ ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ, ਬੜੇ ਬੜੇ ਅਹੰਕਾਰੀਆ ਨਾਨਕ ਗਰਭ ਗਲੇ। ਕਿ ਜਿਹੜਾ ਹੰਕਾਰ ਦੇ ਵਿੱਚ ਹੁੰਦਾ ਹੈ, ਐਰੋਗੈਂਸ 'ਚ ਹੁੰਦਾ ਹੈ, ਉਹਨੂੰ ਕਿਸੇ ਨੂੰ ਉਹਨੂੰ ਤਬਾਹ ਕਰਨ ਦੀ ਲੋੜ ਨਹੀਂ ਹੁੰਦੀ। ਵੱਡੇ ਵੱਡੇ ਹੰਕਾਰੀਆ ਨਾਨਕ ਗਰਭ ਗਲੇ, ਉਹ ਉਸ ਪ੍ਰਾਈਡ ਦੇ ਨਾਲ ਹੀ ਗਲ ਜਾਂਦੇ ਨੇ। ਉਹਨਾਂ ਦੀ ਐਰੋਗੈਂਸ ਹੀ ਉਹਨਾਂ ਦਾ ਜਿਹੜਾ ਖਾਤਮਾ ਕਰ ਦਿੰਦੀ ਹੈ। ਹੁਣ ਜੇ ਭਾਰਤ ਦੀ ਫੋਰਨ ਪਾਲਿਸੀ ਦੇਖਣੀ ਹੋਏ, ਖਾਸ ਤੌਰ ਤੇ 2014 ਤੋਂ ਜਦੋਂ ਕਿ ਮੋਦੀ ਪ੍ਰਾਈਮ ਮਿਨਿਸਟਰ ਬਣਿਆ, 11 ਸਾਲ 3rd ਟਰਮ ਉਹਦੀ ਹੈ, 2014 2019 2024 ਚ ਭਾਵੇਂ ਬੀਜੇਪੀ ਨੂੰ ਐਬਸੋਲੂਟ ਮੈਜੋਰਿਟੀ ਨਹੀਂ ਮਿਲੀ ਪਰ ਕੋਲੀਸ਼ਨ ਗਵਰਨਮੈਂਟ ਨੂੰ ਉਹ ਹੈਡ ਕਰ ਰਿਹਾ। ਔਰ ਪਹਿਲੇ ਮੁੱਢਲੇ ਦਿਨ ਔਰ ਅੱਜ ਜਿੱਥੇ ਭਾਰਤ ਫਸਿਆ ਹੋਇਆ, ਇਹ ਅਸਮਾਨ ਤੋਂ ਜ਼ਮੀਨ ਦੇ ਉੱਤੇ ਪਟਕਣ ਵਾਲੀ ਗੱਲ ਭਾਰਤ ਦੇ ਨਾਲ ਹੋਈ, ਖਾਸ ਤੌਰ ਤੇ ਅਮਰੀਕਾ ਦੇ ਹਵਾਲੇ ਨਾਲ। ਉਹ ਅਮਰੀਕਾ ਜਿਹੜਾ ਪਾਕਿਸਤਾਨ ਪ੍ਰਤੀ ਬਿਲਕੁਲ ਬੇਦਿਲ ਸੀ। ਜੇ ਅਸੀਂ ਪ੍ਰੈਜ਼ੀਡੈਂਟ ਬਾਈਡਨ ਦੀ ਟਰਮ ਦੇਖੀਏ, 2000 ਜਿਹੜੀ ਹੈ 2nd ਟਰਮ ਬਾਈਡਨ ਦੇ 1st ਟਰਮ, ਕਿਉਂਕਿ 2nd ਦੇ ਵਿੱਚ ਤਾਂ ਉਹਨੇ ਵਿਦਡਰਾ ਕਰਨਾ ਪਿਆ ਉਹਨੂੰ ਉਮਰ ਦੇ ਫੈਕਟਰ ਕਰਕੇ, ਔਰ ਜਿਵੇਂ ਪ੍ਰੈਜ਼ੀਡੈਂਟ ਟਰੰਪ ਉਹਦੇ ਬਾਰੇ ਸਲੀਪੀ ਜੋ ਕਹਿੰਦਾ, ਲੇਕਿਨ ਇੱਕ ਟਰਮ ਹੀ ਜਿਹੜੀ ਸੀ ਉਸ ਨੇ ਇਹ ਦੱਸ ਦਿੱਤਾ ਕਿ ਬਾਈਡਨ ਐਡਮਿਨਿਸਟ੍ਰੇਸ਼ਨ ਤਾਂ ਇਵੇਂ ਹੀ ਸੀ ਜਿਵੇਂ ਇੰਡੀਅਨ ਰਜੀਮ ਦੀ ਐਕਸਟੈਂਸ਼ਨ ਹੋਏ। ਹਾਲਾਂਕਿ ਪ੍ਰੈਜ਼ੀਡੈਂਟ ਟਰੰਪ ਦੀ ਪਹਿਲੀ ਟਰਮ ਵੀ ਜਿਹੜੀ ਹੈ ਜਿਹੜੇ ਉਹਦੇ 'ਚ ਟਰੰਪ ਬਹੁਤ ਜ਼ਿਆਦਾ ਭਾਰਤ ਪ੍ਰਤੀ ਉਲਾਰ ਸੀ। ਔਰ ਇਹੀ ਕਾਰਨ ਹੈ ਵੀ ਟਰੰਪ ਨੂੰ ਤਾਂ ਇਹ ਜਿਹੜੇ ਹਿੰਦੂਤਵੀ ਨੇ ਇਵੇਂ ਹੀ ਸਮਝਦੇ ਸੀ ਕਿ ਵੀ ਇਹ ਵੀ ਸਨਾਤਨੀ ਹਿੰਦੂ ਹੀ ਹੈ, ਕਿਉਂਕਿ ਜਿਸ ਕਿਸਮ ਦੀ ਆਈਡੀਓਲੋਜੀ ਉਹਦੇ ਥੱਲੇ, ਜਿਵੇਂ ਉਹ ਉੱਥੇ ਕਿਸੇ ਨੂੰ ਟੋਲਰੇਟ ਨਹੀਂ ਕਰਦੇ, ਮੁਸਲਮਾਨਾਂ, ਸਿੱਖਾਂ, ਦਲਿਤਾਂ, ਈਸਾਈਆਂ ਪ੍ਰਤੀ ਜੋ ਰਵੱਈਆ, ਔਰ ਕਾਫੀ ਅਰਸਾ ਪਹਿਲਾਂ ਤੋਂ ਹੀ ਜਿਹੜੀ RSS ਦੀ ਆਈਡੀਓਲੋਜੀ ਵਾਲੇ ਨੇ, ਉਹਨਾਂ ਨੇ ਅਮਰੀਕਾ ਦੇ ਵਿੱਚ ਖਾਸ ਤੌਰ ਤੇ ਇਹਨਾਂ ਦੀ ਬਾਈਬਲ ਬੈਲਟ ਦੇ ਵਿੱਚ ਜਿਹੜੇ ਐਕਸਟ੍ਰੀਮ ਆਈਡੀਓਲੋਜੀ ਵਾਲੇ ਨੇ ਉਹਨਾਂ ਨਾਲ ਜਿਹੜੀ ਹੈ ਉਹ ਕੰਪਰੋਮਾਈਜ਼ ਕੀਤਾ ਹੋਇਆ, ਜਿਸ ਨੂੰ ਤੁਸੀਂ ਅੱਟੀ ਸੱਟੀ ਕਹਿੰਦੇ ਆ, ਅਸੀਂ ਵੀ ਅੱਟੀ ਸੱਟੀ ਲਾਈ ਹੋਈ ਹੈ ਨਾ, ਔਰ ਉਸ ਦੇ ਥੱਲੇ ਉਹਨਾਂ ਨੂੰ ਫਿੱਟ ਪੈਂਦਾ ਸੀ। ਔਰ ਇਹੀ ਕਾਰਨ ਹੈ ਕਿ ਵੀ ਜੇ ਗੁਜਰਾਤ ਦੇ ਵਿੱਚ ਇੱਕ ਫੰਕਸ਼ਨ ਕੀਤਾ ਜਾਂਦਾ ਹੈ ਤੇ ਨਮਸਤੇ ਟਰੰਪ, ਲੱਖਾਂ ਲੋਕ ਆਪਣੇ ਨਾਂ ਤੇ ਹੀ ਜਿਉਂਦੇ ਜੀ, ਉਹਨੇ ਸਟੇਡੀਅਮ ਬਣਵਾ ਲਿਆ ਮੋਦੀ ਨੇ, ਉਹਦੇ 'ਚ ਇਕੱਠੇ ਕੀਤੇ ਜਾਂਦੇ ਨੇ, ਬਾਂਹ ਫੜ ਕੇ ਐਂ ਘੁਮਾਉਂਦਾ ਜਿਵੇਂ ਉਹ ਜਿਹੜਾ
ਜਦੋਂ ਕੁਸ਼ਤੀ ਦੇ ਵਿੱਚ ਜਿਹੜਾ ਚੈਂਪੀਅਨਸ਼ਿਪ ਜਿੱਤ ਲੈਂਦਾ, ਰੁਮਾਲੀ ਜਿੱਤ ਲੈਂਦਾ, ਉਸ ਨੂੰ ਫਿਰ ਉਹ ਸਾਰਾ ਉਹ ਟਰੈਕ ਦਾ ਗੇੜਾ ਦਿੰਦਾ। ਇਵੇਂ ਟਰੰਪ ਦੇ ਨਾਲ ਉਹ ਨਰਿੰਦਰ ਮੋਦੀ ਸਟੇਡੀਅਮ ਦੇ ਵਿੱਚ ਗੇੜਾ ਦੇ ਰਿਹਾ ਸੀ। ਫਿਰ ਐਨ ਇਲੈਕਸ਼ਨ ਤੋਂ ਠੀਕ ਪਹਿਲਾਂ ਹਿਊਸਟਨ ਟੈਕਸਾਸ ਦੇ ਵਿੱਚ ਹੌਡੀ ਮੋਡੀ ਦੇ ਥੱਲੇ ਟਰੰਪ ਦੀ ਬਾਂਹ ਫੜ ਕੇ ਜਿਹੜਾ ਅਬ ਕੀ ਵਾਰ ਟਰੰਪ ਸਰਕਾਰ ਵੋਟਾਂ ਮੰਗ ਰਿਹਾ ਸੀ। ਹਿੰਦੂ ਹਵਨ ਕਰ ਰਹੇ ਸੀ, ਪੂਜਾ ਕਰ ਰਹੇ ਸੀ। ਟਰੰਪ ਦੇ ਜਨਮ ਦਿਨ ਮੌਕੇ ਉਹਦੇ ਮੂੰਹ ਨੂੰ ਕੇਕ ਲਾਉਣ ਦਾ ਕੰਮ ਆਮ ਜਿਹਾ ਹੋ ਗਿਆ ਸੀ ਔਰ ਉਹਨਾਂ ਨੂੰ ਲੱਗਦਾ ਸੀ ਕਿ ਵੀ ਟਰੰਪ ਮੋਦੀ ਹੈ ਤਾਂ ਮੋਦੀ ਟਰੰਪ ਹੈ। ਅਜੇ ਇਹ ਨਹੀਂ ਹੈ ਵੀ ਕਿਤੇ ਮੋਦੀ ਨੇ ਇਹ ਬਿਆਨ ਨਹੀਂ ਦਿੱਤਾ ਕਿ ਵੀ ਇਹ ਤਾਂ ਸਾਡਾ ਜਿਹੜਾ ਟਰੰਪ ਹੈ ਇਹ ਵੀ ਪੁਨਰ ਜਨਮ ਹੀ ਹੋਇਆ, ਦੁਬਾਰਾ ਰੀਬਰਥ ਹੋਇਆ ਉਹਦਾ, ਇਹ ਫਲਾਣੇ ਜਨਮ ਦੇ ਵਿੱਚ ਫਲਾਣਾ ਰਿਸ਼ੀ ਸੀ। ਇਹਨਾਂ ਨੂੰ ਤਾਂ ਆਮ ਹੁੰਦਾ ਨਾ ਇਸ ਕਿਸਮ ਦੀ ਕਹਾਣੀ, ਇਹ ਘੜ ਦਿੰਦਾ ਨਾ ਕਿ ਵੀ ਉਹਨਾਂ ਨੇ ਹਰ ਕੁਛ ਆਪਣੇ ਨਾਲ। ਜਿਵੇਂ ਅੱਜ ਹੀ ਮੈਂ ਕਿਸੇ ਹਿੰਦੂ ਤਵੀ ਦੀ ਪੋਸਟ ਦੇਖ ਰਿਹਾ ਸੀ ਕਿ ਅਮਰੀਕਾ 'ਚ ਸਾਰੇ ਗੋਰੇ ਜਾਂ ਦੂਜੇ ਜਿਹੜੇ ਆਏ ਨੇ ਇਹ ਇਮੀਗ੍ਰੈਂਟ ਨੇ, ਇੱਥੋਂ ਦੇ ਰਹਿਣ ਵਾਲੇ ਜਿਹੜੇ ਨੇਟਿਵ ਇੰਡੀਅਨ ਨੇ ਉਹ ਸਨਾਤਨੀ ਹਿੰਦੂ ਨੇ। ਉਹ ਕਹਿੰਦੇ ਅਮਰੀਕਾ ਵੀ ਸਾਡਾ ਮੁਲਕ ਹੈ ਵੀ ਇੱਥੋਂ। ਮੈਂ ਕਿਹਾ ਕਿ ਵੀ ਤੁਸੀਂ ਹੱਦ ਹੋ ਗਈ ਹੈ ਇਹਨਾਂ ਦੀ, ਪਰ ਕਹਿਣਾ ਹੀ ਹੈ ਜੋ ਮਰਜ਼ੀ ਹੋ, ਕਿਉਂਕਿ ਮਾਈਥੋਲੋਜੀ ਉਹਨਾਂ ਦੀ ਹੈ, ਮਿਥਿਹਾਸ ਹੈ, ਕਹਾਣੀ ਘੜਦੇ ਨੇ ਇਸ ਕਿਸਮ ਦਾ ਦਿਲਚਸਪ ਵਿੱਚ ਕੋਈ ਫਿੱਟ ਕਰਦੇ ਨੇ ਨੌਟੰਕੀ ਕਿ ਉਹ ਇਟ ਲੁਕਸ ਫਨੀ, ਲੇਕਿਨ ਉਹ ਕਲੇਮ ਜਿਹਨੂੰ ਮਰਜ਼ੀ ਕਰੀ ਜਾਣ ਕਿ ਜੀ ਇਹ ਸਨਾਤਨੀ ਨੇ। ਹੁਣ ਇਸ ਕੰਟੈਕਸਟ ਦੇ ਵਿੱਚ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਪ੍ਰੈਜ਼ੀਡੈਂਟ ਟਰੰਪ ਨੇ ਆਪਣੀ ਪਹਿਲੀ ਟਰਮ ਵੇਲੇ ਉਦੋਂ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਸੀ, ਉਹਨਾਂ ਨੂੰ ਸੱਦਿਆ ਵੀ ਸੀ, ਮੀਟਿੰਗ ਵੀ ਕੀਤੀ, ਬੜੇ ਐਪਰੀਸ਼ੀਏਸ਼ਨ ਵਾਲੇ ਅਲਫਾਜ਼ ਕਹੇ। ਪਰ ਜੇ ਗਰਾਊਂਡ ਤੇ ਦੇਖਣਾ ਹੋਏ ਤੇ ਉਹੀ ਪੀਰੀਅਡ ਹੈ ਟਰੰਪ ਦੀ ਪਹਿਲੀ ਟਰਮ ਔਰ ਜਦੋਂ ਇਮਰਾਨ ਖਾਨ ਪ੍ਰਾਈਮ ਮਿਨਿਸਟਰ ਸੀ ਕਿ ਭਾਰਤ ਨੇ 5 ਅਗਸਤ 2019 ਨੂੰ ਜੰਮੂ ਕਸ਼ਮੀਰ ਦਾ ਸਪੈਸ਼ਲ ਸਟੇਟਸ ਜਿਹੜਾ ਕਨਸਟੀਟਿਊਸ਼ਨ ਦੇ ਵਿੱਚ ਆਰਟੀਕਲ 370 ਦੇ ਨਾਲ ਔਰ 35A ਦੇ ਨਾਲ ਦਿੱਤਾ ਹੋਇਆ ਸੀ, ਉਹ ਖਤਮ ਕੀਤਾ। ਜੰਮੂ ਕਸ਼ਮੀਰ ਦਾ ਸੂਬੇ ਦੇ ਤੌਰ ਤੇ ਵਜੂਦ ਖਤਮ ਕਰ ਦਿੱਤਾ, ਉਹਨੂੰ ਯੂਨੀਅਨ ਟੈਰੀਟਰੀ ਬਣਾ ਦਿੱਤਾ। ਇੱਕ ਜੰਮੂ ਕਸ਼ਮੀਰ ਨੂੰ ਯੂਨੀਅਨ ਟੈਰੀਟਰੀ, ਉਹਦੇ ਚੋਂ ਲੱਦਾਖ ਨੂੰ ਯੂਨੀਅਨ ਟੈਰੀਟਰੀ ਬਣਾ ਦਿੱਤਾ। ਇਹ ਵੱਖਰੀ ਕਹਾਣੀ ਹੈ ਕਿ ਹੁਣ ਲੱਦਾਖ ਕਿਵੇਂ ਇਹਨਾਂ ਦੇ ਗਲ ਪੈ ਗਿਆ, ਬਾਕੀ ਤਾਂ ਜੋ ਉਹਨਾਂ ਦਾ ਚੱਲ ਹੀ ਰਿਹਾ ਸੀ। ਹੁਣ ਇਹ ਹੋ ਨਹੀਂ ਸਕਦਾ ਕਿ ਉਸ ਪੀਰੀਅਡ ਦੇ ਵਿੱਚ ਇੰਨਾ ਵੱਡਾ ਜਿਹੜਾ ਕੰਮ ਹੈ ਇੰਡੀਆ ਨੇ, ਜਿੱਥੇ ਕਿ UN ਸਿਕਿਉਰਿਟੀ ਕੌਂਸਲ ਦੇ 15-16 ਰੈਜ਼ੋਲੂਸ਼ਨ ਜੰਮੂ ਕਸ਼ਮੀਰ ਦੇ ਉੱਤੇ ਡਿਸਪਿਊਟਡ ਟੈਰੀਟਰੀ ਕਿ ਅਮਰੀਕਾ ਦੀ ਮਰਜ਼ੀ ਤੋਂ ਬਿਨਾਂ ਕੀਤਾ ਹੋਏ। ਇਹ ਤਾਂ ਸ਼ਾਇਦ ਨਾ ਹੋਏ ਕਿ ਵੀ ਅਮਰੀਕਾ ਦੇ ਕਹਿਣ ਤੇ ਕੀਤਾ ਹੋਏ, ਲੇਕਿਨ ਅਮਰੀਕਾ ਨੂੰ ਦੱਸਿਆ ਜ਼ਰੂਰ ਹੋਏਗਾ ਜੇ ਪੁੱਛਿਆ ਨਾ ਹੋਏ। ਬਿਲਕੁਲ। ਲੇਕਿਨ ਇਹਦੇ ਬਾਵਜੂਦ ਟਰੰਪ ਨੇ ਇਮਰਾਨ ਖਾਨ ਦੀ ਤਾਰੀਫ ਦੇ ਵਿੱਚ ਕਸੀਦੇ ਪੜ੍ਹੇ ਤੇ ਇਸ ਤੋਂ ਬਿਯੋਂਡ ਗਰਾਊਂਡ ਦੇ ਉੱਤੇ ਤਾਂ ਟਰੰਪ ਦੀ ਇੰਡੀਆ ਪੱਖੀ ਲਾਈਨ ਹੀ ਰਹੀ। ਈਵਨ ਚਾਬਹਾਰ ਪੋਰਟ ਜਿਹੜੀਆਂ ਸੈਂਕਸ਼ਨ ਸੀ ਈਰਾਨ ਦੇ ਉੱਤੇ, ਇੰਡੀਆ ਨੂੰ ਐਗਜ਼ੈਂਪਸ਼ਨ ਦੇ ਦਿੱਤੀ ਕਿ ਵੀ ਉਹ ਸਿੱਧਾ ਡੀਲ ਕਰ ਸਕਦਾ ਉਸ ਚਾਬਹਾਰ ਦੇ ਨਾਲ। ਹੁਣ ਇਸ ਫਿਰ ਦੈਨ ਬਾਈਡਨ ਐਡਮਿਨਿਸਟ੍ਰੇਸ਼ਨ, ਉਹ ਤਾਂ ਕਿਆ ਕਹਿਣੇ, ਬੜੇ ਮੀਆਂ ਤੋਂ ਬੜੇ ਮੀਆਂ, ਛੋਟੇ ਮੀਆਂ, ਸੁਭਾਨ ਅੱਲਾ। ਉਹਨੇ ਤਾਂ ਐਂ ਲੱਗਾ ਕਿ ਵੀ ਜਿਵੇਂ ਭਾਰਤੀ ਮੋਦੀ ਦੀ ਹਕੂਮਤ ਹੀ ਅਮਰੀਕਾ ਦੇ ਵਿੱਚ ਹੀ, ਕਿਉਂਕਿ ਹੁਣ ਜਿੰਨੇ ਸਕੈਂਡਲ ਨਿਕਲ ਰਹੇ ਨੇ H1B ਦੇ, ਹਵਾ 72% ਵੀਜ਼ੇ H1B ਦੇ ਥੱਲੇ ਭਾਰਤੀਆਂ ਨੂੰ। ਆਪਣੇ ਬਾਈਡਨ ਦੇ ਐਡਮਿਨਿਸਟ੍ਰੇਸ਼ਨ 'ਚ 120 ਤੋਂ ਜ਼ਿਆਦਾ ਭਾਰਤੀ ਮੂਲ ਦੇ ਲੋਕ ਕਿਸ ਲੈਵਲ ਦੇ ਫਰਾਡ ਹੋਏ, ਕਿਸ ਲੈਵਲ ਦੇ, ਔਰ ਯੂਕਰੇਨ ਵਾਰ ਸ਼ੁਰੂ ਕਰ ਲਈ ਬਾਈਡਨ ਨੇ, ਲੇਕਿਨ ਇੰਡੀਆ ਉਹੀ ਜਿਹੜਾ 1% ਆਇਲ ਰਸ਼ੀਆ ਤੋਂ ਲੈਂਦਾ ਸੀ, ਕਰੂਡ ਆਇਲ 42% ਲੈਣ ਲੱਗ ਗਿਆ ਆਪਣੀਆਂ ਨੀਡਸ ਲਈ, ਨਹੀਂ ਜਿਵੇਂ ਚਾਈਨਾ ਵੀ ਲੈਂਦਾ ਆਪਣੀਆਂ ਨੀਡਸ ਲਈ, ਪਰ ਉਹਨੂੰ ਰੀਪ੍ਰੋਸੈਸ ਕਰਕੇ ਯੂਰਪ ਦੀ ਮਾਰਕੀਟ 'ਚ ਵੇਚਣ ਲੱਗ ਗਿਆ। ਹੁਣ ਇਧਰੋਂ 1 ਟ੍ਰਿਲੀਅਨ 2 ਟ੍ਰਿਲੀਅਨ ਯੂਕਰੇਨ ਨੂੰ ਮਦਦ ਵੀ ਜਾ ਰਹੀ ਹੈ, ਮਰਨ ਦੇ ਲਈ ਲੋਕ ਵੀ ਮਾਰ ਰਹੇ ਨੇ, ਲੇਕਿਨ ਕਦੇ ਵੀ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਔਰ ਇੰਡੀਆ ਨੇ UN ਜਨਰਲ ਅਸੈਂਬਲੀ 'ਚ ਅਦਰਵਾਈਜ਼ ਯੂਕਰੇਨ ਦੇ ਮੁੱਦੇ ਤੇ ਰਸ਼ੀਆ ਦੇ ਹੱਕ 'ਚ ਹੀ ਵੋਟ ਪਾਈ। ਲੇਕਿਨ ਇੰਨਾ ਡੈਡ ਐਡਮਿਨਿਸਟ੍ਰੇਸ਼ਨ ਸੀ ਬਾਈਡਨ ਦਾ, ਜਾਂ ਇੰਨਾ ਇੰਡੀਆ ਦੀ ਸਪੈਲ ਥੱਲੇ ਸੀ, ਪਤਾ ਨਹੀਂ ਉਹਨੂੰ ਮੋਦੀ ਇੱਥੇ ਆ ਕੇ ਬਾਈਡਨ ਨੂੰ, ਉਹਦੀ ਬਾਈਡਨ ਦੀ ਘਰ ਵਾਲੀ ਨੂੰ ਕੋਈ ਹੀਰੇ ਦੀ ਮੁੰਦਰੀ ਮੰਦਰੀ ਵੀ ਦੇ ਗਿਆ ਸੀ, ਪਤਾ ਨਹੀਂ ਕੋਈ ਤਾਂਤਰਿਕ ਵਿੱਚ ਕੋਈ ਮੰਤਰ ਪੜਿਆ ਹੋਇਆ ਜਾਂ ਕੀ ਦਿੱਤਾ ਹੈ ਉਹਨੂੰ, ਇਹ ਕਿ ਵੀ ਜਾਂ ਕੀ ਸਗਾਇਆ ਜਿਹਨੂੰ ਕਹਿੰਦੇ ਨੇ, ਕਿ ਉਹ ਬਿਲਕੁਲ ਹੀ ਅੱਖਾਂ ਬੰਦ ਕੀਤੀਆਂ ਹੋਈਆਂ ਸੀ। ਪ੍ਰੈਜ਼ੀਡੈਂਟ ਟਰੰਪ ਦੀ ਸੈਕੰਡ ਟਰਮ, ਔਰ ਅਸੀਂ ਜਨਵਰੀ ਤੋਂ ਹੁਣ ਤੱਕ ਆਲਮੋਸਟ 6 ਮਹੀਨੇ ਬੀਤ ਗਏ ਨੇ ਜੇ ਦੇਖੀਏ, ਤੇ ਫਿਰ ਲਫ਼ਜ਼ ਅੰਗਰੇਜ਼ੀ ਦਾ ਕੰਟੈਂਪਟ ਹੈ, ਇਹਦੇ 'ਚ ਅਸੀਂ ਨਫ਼ਰਤ ਜਾਂ ਦੂਜਾ ਬਿਲਕੁਲ ਹੀ, ਲੇਕਿਨ
ਟਰੰਪ ਨੇ, ਇਹ ਠੀਕ ਹੈ ਕਿ ਟਰੰਪ ਦੀ ਓਵਰਆਲ ਜਿਹੜੀ ਲਾਈਨ ਜਿਵੇਂ ਟੈਰਿਫ ਦੀ ਸੀ, ਇਹ ਪਹਿਲਾਂ ਤੋਂ ਹੀ ਰਿਹਾ ਇਸ ਦਾ ਕਿ ਭਾਈ ਇਹ ਵਰਲਡ ਟ੍ਰੇਡ ਦੇ ਥੱਲੇ ਜਿਹੜਾ ਅਨਈਵਨ ਅਮਰੀਕਾ ਦੇ ਨਾਲ ਹੁੰਦਾ ਹੈ ਕਿ ਵੀ ਬਾਕੀ ਸਾਰੇ ਆਪਣੀਆਂ ਚੀਜ਼ਾਂ ਅਮਰੀਕਾ 'ਚ ਡੰਪ ਕਰਦੇ ਨੇ ਤੇ ਜਦੋਂ ਅਮਰੀਕਨ ਚੀਜ਼ ਕਿਤੇ ਜਾਣੀ ਆ ਉਹਦੇ ਤੇ ਟੈਕਸ ਲਾਏ ਹੁੰਦੇ ਨੇ। ਸੋ ਇਹ ਨੀਤੀ ਤਾਂ ਸੀ, ਲੇਕਿਨ ਇੰਡੀਆ ਨੂੰ ਸਿੰਗਲ ਆਊਟ ਕਰਕੇ ਜਿਵੇਂ ਟਰੰਪ ਨੇ ਇਸ ਸਾਰੇ ਪੀਰੀਅਡ ਦੇ ਵਿੱਚ ਕੁੱਟਿਆ ਚੰਗੀ ਤਰ੍ਹਾਂ ਔਰ ਲਗਾਤਾਰ ਹਿਊਮੀਲੀਏਟ ਕੀਤਾ, ਕਿਤੇ ਇੱਕ ਸੈਕਟਰ 'ਚ ਨਹੀਂ, ਇੱਥੋਂ ਹੀ ਕਹਿ ਦੇਣਾ ਕਿ ਵੀ ਇਹ ਯੂਕਰੇਨ ਵਾਰ ਇਟ ਇਜ਼ ਮੋਦੀਜ਼ ਵਾਰ, ਕਿਉਂਕਿ ਉਹ ਉੱਥੋਂ ਉਹਨੂੰ ਪੈਸੇ ਦੇ ਰਹੇ ਨੇ, ਉਹਦਾ ਤੇਲ ਲੈ ਰਹੇ ਨੇ, ਦੈਟ ਇਜ਼ ਫਿਊਲਿੰਗ ਦਾ ਵਾਰ ਮਸ਼ੀਨਰੀ ਆਫ ਰਸ਼ੀਆ, ਔਰ ਯੂਕਰੇਨ 'ਚ ਹਜ਼ਾਰਾਂ ਲੋਕਾਂ ਦੀ ਮੌਤ ਲਈ ਮੋਦੀ ਜ਼ਿੰਮੇਵਾਰ ਹੈ। ਫਿਰ H1B ਵੀਜ਼ਿਆਂ ਦੇ ਉੱਤੇ ਅਸੀਂ ਦੇਖਿਆ ਵੀ $1 ਲੱਖ ਦੀ ਫੀਸ ਠੋਕੀ। ਅੱਛਾ, ਇਲੀਗਲ ਜਿਹੜੇ ਇੱਥੇ ਨੇ ਹੈ ਤਾਂ ਸਾਰੇ ਪਾਸਿਓਂ ਹੀ ਨੇ, ਪਰ ਯਕੀਨੀ ਬਣਾਇਆ ਵੀ ਬੇੜੀਆਂ ਹੱਥਕੜੀਆਂ 'ਚ ਲਿਜਾ ਕੇ ਜਿਹੜਾ ਉੱਥੇ ਉਹਨਾਂ ਦੇ ਜਾ ਕੇ ਸੁੱਟਿਆ। ਇਹਦੇ ਨਾਲ ਕਿੰਨੇ ਹੋਰ ਐਕਸ਼ਨ ਨੇ ਜਿਹਦੇ ਥੱਲੇ ਈਵਨ ਉਹਨਾਂ ਦੇ ਜਿਹੜੇ ਐਡਵਾਈਜ਼ਰ ਨੇ ਇਕਨੋਮਿਕਲ ਟ੍ਰੇਡ ਪੀਟਰ ਔਰ ਦੂਜੇ, ਉਹਨਾਂ ਨੇ ਇੰਡੀਆ ਪ੍ਰਤੀ ਜੋ ਇਹ ਕਹਿ ਕੇ ਕਿ ਵੀ ਇਹਦਾ ਪ੍ਰੋਫਿਟ ਤਾਂ ਇਹ ਜਿਹੜੇ ਬ੍ਰਾਹਮਣ ਚੁੱਕ ਰਹੇ ਨੇ, ਬ੍ਰਾਹਮਣਸ ਦੀ ਪੂਰੀ ਲਾਈਨ। ਸੋ ਇਸ ਸਾਰੇ ਦੇ ਹਾਲਾਂ ਮੋਦੀ ਨੇ ਆਪਣੇ ਬੁੱਲ ਘੁੱਟ ਕੇ ਰੱਖੇ, ਉਹਨਾਂ ਦੀ ਐਕਸਟਰਨਲ ਅਫੇਅਰਸ ਅਜੇ ਤੱਕ ਵੀ ਪ੍ਰੈਜ਼ੀਡੈਂਟ ਟਰੰਪ ਦੇ ਖਿਲਾਫ ਕੋਈ ਲਾਈਨ ਨਹੀਂ ਲਈ ਗਈ। ਉਹਨਾਂ ਨੇ ਮਿਸ਼ਨ ਭੇਜੇ, ਟ੍ਰੇਡ ਜਿਹੜੀ ਨੈਗੋਸ਼ੀਏਸ਼ਨ ਹੈ ਸਭ ਤੋਂ ਪਹਿਲਾਂ ਇਹਨਾਂ ਨੇ ਸ਼ੁਰੂ ਕੀਤੀ, ਪਿਊਸ਼ ਗੋਇਲ ਇਹਨਾਂ ਦਾ ਆ ਕੇ ਇੱਥੇ ਹੁਣ ਫਿਰ ਗਿਆ ਇੱਥੋਂ ਜੀ, ਪਰ ਹੱਥ ਪੱਲੇ ਇਹਨਾਂ ਦੇ ਕੁਛ ਨਹੀਂ ਹੈ। ਇੱਕ ਤੋਂ ਬਾਅਦ ਇੱਕ ਹੁਣ ਪੇਟੈਂਟ ਡਰੱਗਸ ਦੇ ਉੱਤੇ ਜਿਹੜੀ ਹੈ ਉਹ 100% ਟੈਰਿਫ ਲਾ ਦਿੱਤਾ ਹੈ। ਔਰ ਸ਼ਾਇਦ ਬਹੁਤਿਆਂ ਨੂੰ ਪਤਾ ਨਾ ਹੋਏ ਕਿ ਵੀ ਜਿਹੜੀਆਂ ਜੈਨਰਿਕਸ ਅਮਰੀਕਾ 'ਚ ਆਉਂਦੀਆਂ ਨੇ, ਲਗਭਗ 30% ਕੋਟਾ ਇੰਡੀਆ ਦਾ, $20 ਬਿਲੀਅਨ ਜਿਹੜਾ ਇੰਡੀਆ ਉਹਦੇ 'ਚੋਂ ਬਣਾਉਂਦਾ ਹੈ। ਹੁਣ ਜਿਹੜੇ ਬੇਸ਼ੱਕ ਪੇਟੈਂਟ ਜਿਹੜੀਆਂ ਕੰਪਨੀਆਂ ਬਣਾਉਂਦੀਆਂ ਨੇ, ਉਹਨਾਂ 'ਚੋਂ ਵੀ ਕੁਝ ਮੈਡੀਸਨਸ ਦੇ ਰਾ ਮਟੀਰੀਅਲ ਨੂੰ ਬਿਲਡ ਕਰਨ ਦਾ ਜਿਹੜਾ ਕੰਮ ਹੈ ਇਹਨਾਂ ਦੀਆਂ ਇੰਡੀਆ ਦੀਆਂ ਮੈਨੂਫੈਕਚਰਿੰਗ ਕਰਦੀਆਂ। ਹਾਲਾਂਕਿ ਡਾਇਰੈਕਟਲੀ ਲੱਗਦਾ ਵੀ ਇਹ ਸ਼ਾਇਦ ਉਹਨੂੰ ਭਾਰਤ ਦੇ ਜੈਨਰਿਕ ਨੂੰ ਇਫੈਕਟ, ਪਰ ਇਫੈਕਟ ਤਾਂ ਆਲਰੇਡੀ ਹੋਣਾ ਸ਼ੁਰੂ ਹੋ ਰਿਹਾ। ਇਹਨਾਂ ਦਾ ਰੁਪਈਆ ਡਾਲਰ ਦੇ ਸਾਹਮਣੇ 88-99 ਤੇ ਜਾ ਕੇ ਡਿੱਗਿਆ। ਹਾਲਾਂ ਰਿਜ਼ਰਵ ਬੈਂਕ 'ਚੋਂ ਪੈਸੇ ਕੱਢ ਕੇ ਪਾ ਰਹੇ ਨੇ, ਫੋਰਨ ਐਕਸਚੇਂਜ ਰਿਜ਼ਰਵ ਥੱਲੇ ਨੂੰ ਜਾ ਰਿਹਾ। ਔਰ ਇਸ ਸਾਰੇ ਦੇ ਚੱਲਦੇ ਆ ਫਿਰ ਪਾਕਿਸਤਾਨ ਸਾਊਦੀ ਅਰੇਬੀਆ ਡਿਫੈਂਸ ਪੈਕਟ, ਉਹਨੇ ਸਾਰਾ ਕੁਝ ਬਦਲ ਕੇ ਰੱਖਤਾ। ਫਿਰ 7, 8, 9, 10 ਦੀ ਮਿਸਲ ਡਰੋਨ ਵਾਰਫੇਅਰ, ਜਿਸ ਦੇ ਵਿੱਚ ਪੂਰੀ ਸ਼ਿਕਸਤ ਭਾਰਤ ਦੀ ਹੋਈ, ਆਪਣੇ 60 ਮੈਂਬਰਾਂ ਦੇ ਡੈਲੀਗੇਸ਼ਨ ਨੂੰ ਦੁਨੀਆ ਭਰ 'ਚ ਘੁਮਾਇਆ, ਸ਼ਸ਼ੀ ਥਰੂਰ ਫਲਾਣਾ ਢਿਉਂਕਾ, ਕਿਸੇ ਨੇ ਕੋਈ ਇਹਨਾਂ ਦੀ ਗੱਲ ਨਹੀਂ ਸੁਣੀ। ਔਰ ਵਿਦਨ 4-5 ਵੀਕਸ ਮਈ ਦੇ ਉਸ ਵਾਕਿਆ ਦੇ ਜੂਨ ਦੇ 2nd-3rd ਵੀਕ 'ਚ ਪ੍ਰੈਜ਼ੀਡੈਂਟ ਟਰੰਪ ਪਾਕਿਸਤਾਨ ਦੇ ਫੌਜੀ ਮੁਖੀ ਆਸਮ ਮੁਨੀਰ, ਜਿਨ੍ਹਾਂ ਨੂੰ ਇਸ ਭਾਰਤ ਦੇ ਨਾਲ ਜੇਤੂ ਜੰਗ 'ਚ ਤੋਂ ਬਾਅਦ ਫੀਲਡ ਮਾਰਸ਼ਲ ਦਾ ਜਿਹੜਾ ਰੁਤਬਾ ਦਿੱਤਾ ਗਿਆ, ਉਹ ਸਪੈਸ਼ਲ ਲੰਚ ਦੇ ਸੱਦੇ ਦੇ ਉੱਤੇ ਆਉਂਦੇ ਨੇ। ਗ੍ਰੇਟ ਮੈਨ ਦੂਜੇ ਜਿਵੇਂ ਪ੍ਰੈਜ਼ੀਡੈਂਟ ਟਰੰਪ ਦੇ ਵਡਿਆਣ ਦਾ ਹੈ, ਉਹ ਫਿਰ ਆਉਂਦੇ ਨੇ ਜਦੋਂ ਸੈਂਟਰਲ ਕਮਾਂਡ ਦਾ ਜਿਹੜਾ ਜਨਰਲ ਹੈ ਉਹ ਰਿਟਾਇਰ ਹੁੰਦਾ ਹੈ। ਔਰ ਇਹ ਸਾਰਾ ਪਾਰਟ ਹੁਣ ਇਸ ਸਭ ਦੇ ਚਲਦਿਆਂ ਮੋਦੀ ਤਾਂ ਹੁਣ UN ਦਾ ਜਨਰਲ ਅਸੈਂਬਲੀ ਸੈਸ਼ਨ ਚੱਲ ਰਿਹਾ, ਮੋਦੀ ਤਾਂ ਦੌੜ ਗਿਆ। ਹਾਲਾਂ ਸਾਰੇ ਮੁਲਕਾਂ ਦੇ ਪ੍ਰਾਈਮ ਮਿਨਿਸਟਰ ਪ੍ਰੈਜ਼ੀਡੈਂਟ ਸਭ ਆ ਰਹੇ ਨੇ। ਔਰ ਜਿਵੇਂ ਅਸੀਂ ਕਿਹਾ ਵੀ ਫਰਸ਼ ਤੋਂ ਅਰਸ਼ ਤੇ ਵੀ ਜਾ, ਜਿਵੇਂ ਜਿਹੜਾ ਸੀਰੀਆ 60 ਸਾਲ ਬਾਅਦ ਸੀਰੀਆ ਦੇ ਪ੍ਰੈਜ਼ੀਡੈਂਟ ਨੂੰ ਉਹੀ ਜਿਹਨੂੰ ਕਦੇ ਦਹਿਸ਼ਤਗਰਦ ਬਣਾਇਆ ਹੋਇਆ ਸੀ ਸਿਰ ਦਾ ਨਾਮ ਰੱਖਿਆ, ਉਹਨੇ ਵੀ UN ਜਨਰਲ ਅਸੈਂਬਲੀ ਨੂੰ ਐਡਰੈਸ ਕੀਤਾ, ਕਿਉਂਕਿ ਹੁਣ ਅਮਰੀਕਾ ਦੀ ਨਜ਼ਰ ਸਵੱਲੀ ਹੈ ਉਹਦੇ ਉੱਤੇ। ਸੋ ਇਸ ਸਾਰੇ ਦੇ ਵਿੱਚ ਉਹ ਮੋਦੀ ਜਿਹੜਾ ਕਿ ਬਾਰ-ਬਾਰ ਜਦੋਂ ਵੀ ਟਰੰਪ ਨੂੰ ਆਉਣਾ, ਉਹਨੇ ਐਂ ਜਿਵੇਂ ਰਿਚ ਜੱਫੀ ਪਾਉਂਦਾ ਹੈ ਉਵੇਂ ਇਹਨੇ ਉਹਨੂੰ ਫੜਿਆ ਹੋਣਾ, ਇਵੇਂ ਲੱਗਦਾ ਸੀ। ਔਰ ਭਾਰਤ 'ਚ ਵੀ ਇਵੇਂ ਉਹਨੂੰ ਬਣਾਇਆ ਹੋਇਆ ਸੀ। ਹੁਣ ਹਾਲਾਤ ਇਹ ਨੇ ਵੀ ਜਨਰਲ ਅਸੈਂਬਲੀ ਲਈ ਆਉਣ ਤੋਂ ਵੀ ਭਗੌੜਾ ਮੋਦੀ, ਲੇਕਿਨ ਇਸ ਦੇ ਨਾਲ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਸ਼ਾਹਬਾਜ਼ ਸ਼ਰੀਫ, ਉਹਨਾਂ ਦੇ ਨਾਲ ਜਿਹੜੇ ਚੀਫ ਫੌਜੀ ਮੁਖੀ ਆਸਮ ਮੁਨੀਰ, ਫੀਲਡ ਮਾਰਸ਼ਲ ਓਬਵੀਅਸਲੀ ਉਹ ਨੇ, ਔਰ ਸ਼ਾਹਬਾਜ਼ ਸ਼ਰੀਫ ਦੇ ਨਾਲ ਟਵਾਈਸ, ਇੱਕ ਤਾਂ ਜਿਹੜੀ 8 ਇਸਲਾਮਿਕ ਮੁਲਕਾਂ ਦੇ ਨਾਲ, ਕਿਉਂਕਿ ਟਰੰਪ ਕੋਈ ਨਾ ਕੋਈ ਸੋਲੂਸ਼ਨ ਵੀ ਕੱਢਣਾ ਚਾਹੁੰਦਾ ਹੈ ਕਿ ਪੋਸਟ ਜਿਹੜਾ ਇਹ ਸਾਰੀ ਮਾਰਕਾਟ ਤੋਂ ਬਾਅਦ ਗਜ਼ਾ ਦਾ ਕੀ ਹੋਏਗਾ, ਇਸਲਾਮਿਕ ਫੋਰਸ
ਇੰਡੋਨੇਸ਼ੀਆ ਵੀ ਉਹਦੇ 'ਚ ਸ਼ਾਮਲ, ਇਜਿਪਟ ਵੀ, ਟਰਕੀ ਵੀ, ਪਾਕਿਸਤਾਨ ਵੀ। ਸੋ ਇਹ ਵੀ ਪਾਕਿਸਤਾਨ ਦੇ ਲਈ ਅਹਿਮੀਅਤ ਵਾਲੀ ਜਿਹੜੀ ਹੈ ਗੱਲ ਸੀ। ਲੇਕਿਨ ਸਪੈਸ਼ਲ ਜਿਹੜਾ ਔਰ ਜ਼ਾਹਰ ਹੈ ਕਿ ਸ਼ਹਬਾਜ਼ ਸ਼ਰੀਫ ਨੇ ਬਹੁਤ ਸਾਰੀਆਂ ਜਿਹੜੀਆਂ ਸਾਈਡ ਲਾਈਨ ਮੀਟਿੰਗਸ ਕੀਤੀਆਂ ਬੰਗਲਾਦੇਸ਼ ਦੇ ਨਾਲ, ਸ੍ਰੀਲੰਕਾ ਵਾਲਿਆਂ ਨਾਲ। ਲੇਕਿਨ ਪਿਛਲੇ ਕੱਲ੍ਹ ਜਿਹੜੀ ਵਾਈਟ ਹਾਊਸ ਦੇ ਵਿੱਚ ਸਪੈਸ਼ਲ ਇਨਵੀਟੇਸ਼ਨ ਦੇ ਉੱਤੇ ਸ਼ਹਬਾਜ਼ ਸ਼ਰੀਫ, ਜਨਰਲ ਆਸਮ ਮੁਨੀਰ ਔਰ ਪ੍ਰੈਜ਼ੀਡੈਂਟ ਟਰੰਪ ਦੀ ਮੁਲਾਕਾਤ ਹੋਈ, ਔਰ ਜਿਸ ਲੈਵਲ ਦੇ ਉੱਤੇ, ਜਿਸ ਤਰੀਕੇ ਦਾ ਜਿਹਨੂੰ ਅੰਗਰੇਜ਼ੀ ਵਾਲੇ ਰੈੱਡ ਕਾਰਪੇਟ, ਕਿਉਂਕਿ ਵਿਛਾਇਆ ਉਹ ਲਾਲ ਰੰਗ ਦਾ ਹੀ ਹੁੰਦਾ, ਜਿਵੇਂ ਜੇ ਤੁਸੀਂ ਨਾ ਰੋਡ ਦਾ ਰੈੱਡ ਕਾਰਪੇਟ, ਔਰ ਵਾਕਈ ਰੈੱਡ ਕਾਰਪੇਟ ਦਾ ਹੈ ਹੀ ਮਤਲਬ ਇਹ ਹੈ ਕਿ ਵੀ ਸਪੈਸ਼ਲ ਤਵੱਜੋ ਔਰ ਸਪੈਸ਼ਲ ਜਿਹੜਾ ਹੈ ਉਹ ਇੱਕ ਖਾਸ ਅੰਦਾਜ਼ ਦੇ ਵਿੱਚ ਵੈਲਕਮ। ਲਗਭਗ 1 ਘੰਟੇ ਦੀ ਮੀਟਿੰਗ ਤੈਅ ਸੀ, ਉਸ ਤੋਂ ਬੇਸ਼ੱਕ ਸ਼ੁਰੂ ਅੱਧਾ ਘੰਟਾ ਲੇਟ ਹੋਈ ਲੇਕਿਨ ਚੱਲੀ ਵੀ 15-20 ਮਿੰਟ ਵਾਧੂ। ਔਰ ਜਿਹੜੀ ਬਾਡੀ ਲੈਂਗੁਏਜ, ਜਿਹੜੀ ਆਪਟਿਕਸ, ਔਰ ਜਿਸ ਅੰਦਾਜ਼ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਨੇ ਸ਼ਹਬਾਜ਼ ਸ਼ਰੀਫ ਨੂੰ ਵੀ ਗ੍ਰੇਟ ਲੀਡਰ ਕਿਹਾ, ਆਸਮ ਮੁਨੀਰ ਤੇ ਤਾਂ ਉਹ ਮੁਰੀਦ ਹੀ ਲੱਗਦਾ ਹੈ। ਔਰ ਇਸ ਸਾਰੇ ਦੇ ਚੱਲਦਿਆਂ, ਇਸ ਸਾਰੇ ਚੋਂ ਜੇ ਅਸੀਂ ਕੁੱਲ ਮਿਲਾ ਕੇ ਦੇਖਣਾ ਹੋਏ, ਕਿਉਂਕਿ ਪਾਕਿਸਤਾਨ ਦੇ ਨਾਲ ਡੀਲ ਵੀ ਟੈਰਿਫ ਦੇ ਮੁੱਦੇ ਦੀ 19% ਵਾਲੀ ਸੈਟਲ ਹੋਈ, ਉਸ ਦਾ ਹਿੱਸਾ ਸੀ ਕਿ ਅਮਰੀਕਨ ਕੰਪਨੀ ਪਾਕਿਸਤਾਨ ਦੇ ਵਿੱਚ ਰੇਅਰ ਅਰਥ ਮਿਨਰਲਸ ਦੇ ਉੱਤੇ ਵੀ ਜਿਹੜਾ ਪਾਰਟ ਹੈ, ਪਲੱਸ ਉਹਨਾਂ ਦੇ ਦੂਸਰੇ ਰੀਸੋਰਸਿਸ ਨੂੰ ਵੀ ਟੈਪ ਕਰਨ ਦੀ ਲਾਈਨ ਹੈ। ਔਰ ਇਸ ਦੇ ਨਾਲ ਪਾਕਿਸਤਾਨ ਨੇ ਇਮੀਡੀਏਟਲੀ ਜਿੱਥੇ ਪ੍ਰੈਜ਼ੀਡੈਂਟ ਟਰੰਪ ਦਾ ਸ਼ੁਕਰੀਆ ਅਦਾ ਕੀਤਾ ਕਿ ਉਹਨਾਂ ਨੇ 4 ਰੋਜ਼ਾ ਮਿਸਲ ਔਰ ਡਰੋਨ ਵਾਰਫੇਅਰ ਰੁਕਵਾਈ, ਉੱਥੇ ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਦਾ ਨਾਂ ਆਫੀਸ਼ੀਅਲੀ ਜਿਹੜਾ ਹੈ ਉਹ ਨੋਮੀਨੇਟ ਕੀਤਾ ਨੋਬਲ ਪੀਸ ਪ੍ਰਾਈਜ਼ ਦੇ ਲਈ। ਹੁਣ ਇਹ ਸਾਰੇ ਕਈ ਵਾਰੀ ਇਹ ਹੁੰਦਾ ਵੀ ਤੁਸੀਂ ਇਹ ਨਹੀਂ ਹੈ ਕਿ ਵੀ ਉੱਥੇ ਕੌਣ ਕਿੰਨਾ ਸਿਆਣਾ ਹੈ ਜਾਂ ਇਨਰ 'ਚ ਕਿਹਦੀ ਕਿੰਨੀ ਕ੍ਰੈਡਿਟ, ਅਸੀਂ ਉਸ ਦੇ ਵਿੱਚ ਨਹੀਂ ਜਾਂਦੇ, ਪਰ ਕਈ ਵਾਰ ਕੁਝ ਚੀਜ਼ਾਂ ਜਸਟ ਉਹ ਹੈ ਤਾਂ ਇਹ ਫਲਿੱਪ ਸਾਈਡ ਦੀ ਉਦਾਹਰਣ ਹੀ ਹੈ। ਪਰ ਉਹ ਸਾਡੇ ਮਿੱਤਰ ਡਾਕਟਰ ਰਣਜੀਤ ਸਿੰਘ ਇੱਕ ਅਖਾਣ ਪੰਜਾਬੀ ਦਾ ਕਹਿੰਦਾ ਹੁੰਦਾ ਸੀ ਕਿ ਲੱਲੂ ਕਰੇ ਕਵੱਲੀਆਂ ਰੱਬ ਸਿੱਧੀਆਂ ਪਾਵੇ। ਕਈ ਵਾਰ ਜਿਹਨੂੰ ਬਹੁਤੀ ਵਾਰੀ ਲੱਲੂ ਸਮਝਿਆ ਹੁੰਦਾ ਹੈ ਉਹਦੀਆਂ ਕਵੱਲੀਆਂ ਹੀ ਹੁੰਦੀਆਂ ਨੇ, ਪਰ ਰੱਬ ਚਾਹੁੰਦਾ ਤਾਂ ਉਹ ਸਿੱਧੀਆਂ ਹੋ ਜਾਂਦੀਆਂ ਨੇ। ਔਰ ਜਿਵੇਂ ਇੰਡੀਆ ਨੇ ਪਾਕਿਸਤਾਨ ਨੂੰ ਦੁਰਕਾਰਿਆ ਹੋਇਆ ਸੀ, ਔਰ ਇੰਡੀਆ ਇਹ ਸਮਝਦਾ ਸੀ ਵੀ ਉਹਨਾਂ ਦਾ ਸਟੇਚਰ ਬਹੁਤ ਵੱਡਾ ਹੋ ਗਿਆ ਔਰ ਪਾਕਿਸਤਾਨ ਨੂੰ ਐਪੀ ਸੈਂਟਰ ਆਫ ਟੈਰਰਿਜ਼ਮ, ਕੱਲ੍ਹ ਵੀ ਅਸੀਂ ਗੱਲ ਕੀਤੀ ਸੀ ਕਿ ਹੁਣ ਵੀ ਇਹਨਾਂ ਦੇ ਮੂੰਹ 'ਚੋਂ ਜ਼ਹਿਰ ਦੀ ਝਾਗੀ ਨਿਕਲਦੀ ਹੈ। ਉਹ ਨਿਊਯਾਰਕ ਤੋਂ ਲੈ ਕੇ ਜਨੀਵਾ ਤੱਕ ਇਸੇ ਕੰਮ 'ਤੇ ਹੀ ਲੱਗੇ ਹੋਏ ਨੇ, ਐਪੀ ਸੈਂਟਰ ਔਰ ਕ੍ਰਾਸ ਬਾਰਡਰ ਟੈਰਰਿਜ਼ਮ ਔਰ ਪਹਿਲਗਾਮ ਔਰ ਫਲਾਣਾ ਢਿਮਕਾ। ਲੇਕਿਨ ਇਸ ਸਭ ਦੇ ਚਲਦਿਆਂ ਪਾਕਿਸਤਾਨ ਦਾ ਰੁਤਬਾ ਜਿਸ ਲੈਵਲ ਦੇ ਉੱਤੇ ਐਜ਼ ਏ ਮਿਲਟਰੀ ਪਾਵਰ, ਕਿਉਂਕਿ ਉਹ 4 ਰੋਜ਼ਾ ਵਾਰ ਤੋਂ ਬਾਅਦ ਐਵੇਂ ਨਹੀਂ ਸਾਊਦੀ ਅਰੇਬੀਆ ਨੇ ਡਿਫੈਂਸ ਡੀਲ ਕੀਤੀ ਜਾਂ ਇਸਲਾਮਿਕ ਵਰਲਡ ਜਾਂ ਈਵਨ ਟਰੰਪ ਨੇ ਵੀ 4 ਹਫ਼ਤੇ ਬਾਅਦ ਆਸਮ ਮੁਨੀਰ ਨੂੰ ਲੰਚ ਦੇ ਲਈ ਸੱਦ ਲਿਆ, ਕਿਉਂਕਿ ਜੇ ਭਾਰਤ ਜੋ ਮਰਜ਼ੀ ਝੂਠ ਬੋਲੀ ਜਾਣ, ਆਪਰੇਸ਼ਨ ਸੰਦੂਰ ਮੈਂ ਹਮਨੇ ਇਹ ਕਰ ਦਿਆ ਉਹ ਕਰ ਦਿਆ, ਇਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੈ ਅਮਰੀਕਨਾਂ ਨੂੰ ਕਿ ਵੀ ਹੋਇਆ ਕੀ ਆ ਉਹਦੇ। ਸੋ ਇਹੀ ਰੀਜ਼ਨ ਹੈ ਕਿ ਵੀ ਪਾਕਿਸਤਾਨ ਦੀ ਇੰਪੋਰਟੈਂਸ ਵੀ, ਔਰ ਇਹ ਠੀਕ ਹੈ ਕਿ ਅਮਰੀਕਾ ਨੇ ਇਜ਼ਰਾਈਲ ਦੇ ਦਬਾਅ ਥੱਲੇ ਈਰਾਨ ਦੇ ਉੱਤੇ ਜਿਹੜਾ ਉਹ ਅਟੈਕ ਕੀਤੇ, ਬੜਾ ਵੱਡਾ ਬੰਬ ਜਿਹੜਾ ਹਿਊਮਨ ਕਾਈਂਡ ਨੇ ਪਹਿਲਾਂ ਨਹੀਂ ਦੇਖਿਆ, ਉਹ ਵੀ ਉੱਥੇ ਜਾ ਕੇ ਸੁੱਟਿਆ। ਲੇਕਿਨ ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਉਸ ਸਭ ਤੋਂ ਪਹਿਲਾਂ ਪਾਕਿਸਤਾਨ ਦੇ ਫੌਜੀ ਚੀਫ ਉਹ ਈਰਾਨ ਨਾਲ ਰਿਲੇਸ਼ਨਸ਼ਿਪ ਹੋਏ, ਉਹ ਸਾਊਦੀ ਅਰੇਬੀਆ ਦੇ ਨਾਲ ਹੋਏ, ਸੈਂਟਰਲ ਏਸ਼ੀਆ ਦੇ ਬਾਕੀ ਇਸ਼ੂਜ਼ ਹੋਣ ਉਹਨਾਂ ਸਾਰਿਆਂ ਦੇ, ਔਰ ਟਰਕੀ ਦੇ ਹਵਾਲੇ ਨਾਲ, ਕਿਉਂਕਿ ਟਰਕੀ ਵੀ ਜਿਹੜਾ ਜਿਹਦੇ ਡਰੋਨ ਵੀ ਉਹ ਦਿੰਦਾ ਹੈ, ਔਰ ਤੁਰਕੀ ਹੈ ਜਿਹਦਾ ਉਹਦਾ ਹੁਣ ਨਾਂ ਹੈ, ਉਹ ਵੀ ਤੇਲ ਖਰੀਦਦਾ ਹੈ। ਚੀਨ ਇੰਡੀਆ ਤੋਂ ਬਾਅਦ ਤੁਰਕੀ ਹੈ, ਪਰ ਤੁਰਕੀ ਨੂੰ ਉਹ ਜਹਾਜ਼ ਵੀ ਟਰੰਪ ਦੇਣ ਨੂੰ ਤਿਆਰ ਹੈ, ਵੈਲਕਮ ਉਹਨੂੰ ਵੀ। ਅਰਦੋਗਾਨ ਨੇ ਕਿਹਾ ਜਦੋਂ ਮੈਂ ਪਾਵਰ 'ਚ ਨਹੀਂ ਸੀ, ਮੇਰਾ ਦੋਸਤ ਹੈ। ਸੋ ਤੁਰਕੀ ਪ੍ਰਤੀ ਵੀ, ਜਿਸ ਤੁਰਕੀ ਨੂੰ ਇੰਡੀਆ ਨੇ ਕਿਹਾ ਕਿ ਜੀ ਅਸੀਂ ਇਕੱਲੀ ਲੜਾਈ ਜਿਹੜੀ ਪਾਕਿਸਤਾਨ ਨਾਲ ਨਹੀਂ ਲੜੀ, ਇਹ ਤਾਂ ਚਾਈਨਾ, ਪਾਕਿਸਤਾਨ, ਤੁਰਕੀ ਨੇ ਡਰੋਨ ਦਿੱਤੇ ਪਾਕਿਸਤਾਨ, ਉਹਨਾਂ ਦਾ ਕਹਿਣਾ ਸੀ। ਤੇ ਇੱਧਰ ਤੁਰਕੀ ਤੇਲ ਵੀ ਖਰੀਦ ਰਿਹਾ ਹੈ, ਲੇਕਿਨ ਉਹਨੂੰ ਟਰੰਪ ਕਹਿ ਰਿਹਾ ਕੋਈ ਨਹੀਂ, ਤੁਹਾਡੀਆਂ ਅਸੀਂ ਸੈਂਕਸ਼ਨਸ ਵੀ ਜਿਹੜੀਆਂ ਉਹ ਚੁੱਕ ਦਿੰਦੇ ਹਾਂ। ਔਰ ਉਹਨਾਂ ਨੇ ਇਹ ਕਹਿ ਕੇ ਕਿ ਭਾਈ ਅਸੀਂ ਜਿਹੜਾ ਟਰਕੀ ਅਰਦੋਗਾਨ ਹੇਲਸ ਮੀਨਿੰਗਫੁਲ ਪ੍ਰੋਗਰੈਸ ਇਨ ਹਿਸ ਟਾਕਸ ਵਿਦ ਟਰੰਪ, ਔਰ ਉਹਨਾਂ ਨੇ ਕਿਹਾ ਕਿ ਜੀ ਅਸੀਂ ਜਿਹੜੇ F-35
ਜਿਹੜੇ ਦੇ ਉੱਤੇ ਤੁਹਾਨੂੰ ਦੇਣ ਤੇ ਬੈਨ ਲਾਇਆ ਹੋਇਆ ਉਹ ਵੀ ਬੈਨ ਵੀ ਚੁੱਕ ਦਿਆਂਗੇ। ਸੋ ਹੁਣ ਤੁਰਕੀ ਔਰ ਪਾਕਿਸਤਾਨ ਦੇ ਵੀ ਬੜੇ ਵਾਰਮ ਰਿਲੇਸ਼ਨਸ ਨੇ। ਹੁਣ ਇਹਨਾਂ ਹਾਲਾਤਾਂ 'ਚ ਜਿਸ ਲੈਵਲ ਦੇ ਉੱਤੇ ਅੰਦਰ ਕੀ ਗੱਲਬਾਤ ਹੋਈ ਕਿ ਕਿਉਂਕਿ ਮੀਡੀਆ ਨੂੰ ਤਾਂ ਉਹਨਾਂ ਨੇ ਨਹੀਂ ਅੰਦਰ ਦਿੱਤਾ, ਜਿਹੜੀ ਵਾਈਟ ਹਾਊਸ ਦੇ ਵਿੱਚ ਗੱਲਬਾਤ ਹੋਈ, ਕਿਉਂਕਿ ਉਸ ਤੋਂ ਪਹਿਲਾਂ ਜਿਹੜੀ ਰਿਪੋਰਟਰਸ ਦੇ ਨਾਲ ਟਰੰਪ ਗੱਲਬਾਤ ਕਰ ਰਿਹਾ ਸੀ ਔਰ ਜਿਉਂ-ਜਿਉਂ ਲੇਟ ਹੋ ਰਿਹਾ ਸੀ ਉਹਦੇ 'ਚ ਟਰੰਪ ਨੇ ਕਿਹਾ ਕਿ ਵੀ great leader was coming while talking to reporters at the White House after signing several executive orders on Thursday। ਬਹੁਤ ਸਾਰੇ executive order ਔਰ ਈਵਨ ਉਹਨਾਂ ਨੂੰ ਕਹਿਣਾ ਕਿ ਵੀ ਇੱਥੇ ਕਿਤੇ ਹੋ ਵੀ ਸਕਦੇ ਨੇ ਵੀ ਉਹ ਵੇਟ ਕਰ ਰਹੇ ਨੇ, great leader is coming। ਔਰ ਉਹਦੇ 'ਚ ਐਗਜ਼ੈਕਟ ਲਫ਼ਜ਼ ਸੀ ਕਿ in fact we have a great leader coming, the prime minister of Pakistan coming। ਇਹ ਹੁਣ great leader ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਨੂੰ ਕਹਿ ਰਹੇ ਨੇ। and the field marshal of Pakistan, field marshal is a very great guy and so is the prime minister, both, and they are coming। एक great guy है और very great guy है, एक great leader है। ਹੁਣ ਤੁਸੀਂ ਇੰਡੀਅਨ ਕੰਟੈਕਸਟ ਦੇ ਵਿੱਚ ਉਹਨਾਂ ਨੂੰ ਦੇਖੋ ਜਿਨ੍ਹਾਂ ਨੂੰ ਲੱਗਦਾ ਹੈ ਵੀ ਪਾਕਿਸਤਾਨ ਨੇ ਪਹਿਲਗਾਮ ਕਰਤਾ ਹੈ, ਐਪੀ ਸੈਂਟਰ ਹੈ, ਔਰ ਲਗਾਤਾਰਤਾ ਨਾਲ ਦੇਖੋ UN ਦੀ ਵੀ ਉਹ ਟੈਰਰਿਜ਼ਮ ਕਮੇਟੀ ਦੇ ਉੱਤੇ ਬੈਠ ਗਏ, ਤੇ ਇਧਰ ਟਰੰਪ ਜਨਾਬ ਜਿਹੜੇ ਨੇ ਇੱਕ ਜਿਹੜੇ ਹੈ ਉਹਨਾਂ ਨੂੰ ਗ੍ਰੇਟ ਲੀਡਰ ਕਹਿ ਰਹੇ ਨੇ, ਇੱਕ ਗ੍ਰੇਟ ਗਾਈ ਹੈ। ਔਰ ਫਿਰ ਜਿਹੜਾ ਉਹਨਾਂ ਦੀ ਜਿਹੜੀ ਇੰਟਰੈਕਸ਼ਨ ਹੈ ਉਸ ਦੇ ਵਿੱਚ ਆਪਟਿਕਸ ਜ਼ਾਹਰ ਹੈ ਕਿ ਵੀ ਪ੍ਰੈਜ਼ੀਡੈਂਟ ਟਰੰਪ ਦਾ ਜਿਹੜਾ ਇਨਸਿਗਨੀਆ ਹੈ ਥੰਬਸ ਅਪ। ਔਰ ਇਕੱਲਾ ਇਹ ਨਹੀਂ ਵੀ ਪ੍ਰੈਜ਼ੀਡੈਂਟ ਟਰੰਪ ਉਸ ਮੀਟਿੰਗ ਸੀ, ਉਹਦੇ 'ਚ ਵਾਈਸ ਪ੍ਰੈਜ਼ੀਡੈਂਟ JD ਵੈਂਸ ਵੀ ਸੀ, ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਵੀ ਸੀ। ਸੋ ਇਹ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਇਸ ਮੀਟਿੰਗ ਦੀ ਕੀ ਇੰਪੋਰਟੈਂਸ ਸੀ, ਪ੍ਰੈਸ ਨੂੰ ਕਲੋਜ਼ ਸੀ ਔਰ ਉਸ ਸਾਰੇ ਦੇ ਵਿੱਚ ਕੀ ਹੋਇਆ ਕੀ ਨਹੀਂ। ਲੇਕਿਨ ਰੇਡੀਓ ਪਾਕਿਸਤਾਨ ਨੇ ਕਿਹਾ ਕਿ ਭਾਈ ਉਹਨਾਂ ਨੇ ਮਿਊਚੁਅਲ ਇੰਟਰਸਟ ਦੀਆਂ ਚੀਜ਼ਾਂ ਡਿਸਕਸ ਕੀਤੀਆਂ, ਉਹ ਰੀਜਨਲ ਵੀ ਸੀ, ਗਲੋਬਲ ਵੀ ਸੀ। ਔਰ ਇਹ ਜਿਹੜਾ ਇਹ ਸਾਰੇ ਦੇ ਚੱਲਦਿਆਂ ਪੂਰੀ ਉਹਨਾਂ ਦੀ ਜਿਹੜੀ ਪ੍ਰਾਈਮ ਮਿਨਿਸਟਰ ਦੀ ਮੋਟਰਕੇਡ ਹੈ ਉਹ ਆਲਮੋਸਟ 6:15 ਵਜੇ ਉੱਥੋਂ ਵਾਈਟ ਹਾਊਸ ਤੋਂ ਨਿਕਲੀ। ਔਰ ਮਿਸਟਰ ਟਰੰਪ ਨੇ ਇਸ ਸਾਰੇ ਦੇ ਉੱਤੇ ਅਗੇਨ ਇਹ ਰਿਪੀਟ ਕੀਤਾ ਜਦੋਂ ਮੀਡੀਆ ਦੇ ਨਾਲ ਵੀ ਗੱਲਬਾਤ ਕੀਤੀ ਕਿ ਭਾਈ ਮੈਂ 7 ਜੰਗਾਂ ਰੁਕਵਾਈਆਂ ਨੇ। ਔਰ ਅੱਜ ਸ਼ਹਬਾਜ਼ ਸ਼ਰੀਫ ਨੇ ਐਡਰੈਸ ਕੀਤਾ UN ਜਨਰਲ ਅਸੈਂਬਲੀ ਨੂੰ ਔਰ ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਦੀ ਤਾਰੀਫ ਕੀਤੀ ਕਿ ਉਹਨਾਂ ਨੇ ਇੱਕ ਜਿਹੜੀ ਜੰਗ ਬੜੀ ਖੂਨੀ ਔਰ ਖਤਰਨਾਕ ਹੋ ਸਕਦੀ ਸੀ ਉਸ ਨੂੰ ਰੁਕਵਾਉਣ ਦੇ ਵਿੱਚ ਮਦਦ ਕੀਤੀ, ਉਹਦੇ ਲਈ ਅਸੀਂ ਸ਼ੁਕਰਗੁਜ਼ਾਰ ਹੈ। ਔਰ ਉਹਨਾਂ ਨੇ ਕਿਹਾ ਵੀ ਪ੍ਰੈਜ਼ੀਡੈਂਟ ਟਰੰਪ ਜਿਹੜੇ ਨੇ ਉਹ ਨੋਬਲ ਪੀਸ ਪ੍ਰਾਈਜ਼ ਡਿਜ਼ਰਵ ਕਰਦੇ ਨੇ, ਜਿੰਨਾ ਵੱਡਾ ਕੰਮ ਉਹਨਾਂ ਨੇ ਇਸ ਖੂਨੀ ਜੰਗ ਨੂੰ ਰੋਕ ਕੇ ਕੀਤਾ। ਇਸ ਤੋਂ ਇਲਾਵਾ ਵੀ ਸ਼ਹਬਾਜ਼ ਸ਼ਰੀਫ ਨੇ UN ਜਨਰਲ ਅਸੈਂਬਲੀ ਦੇ ਆਪਣੇ ਐਡਰੈਸ ਦੇ ਵਿੱਚ ਇਹ ਕਿਹਾ ਕਿ ਵੀ ਅਸੀਂ ਕੋਈ ਵੀ ਡਾਇਲੋਗ ਭਾਰਤ ਦੇ ਨਾਲ ਜਿਹੜਾ ਕੰਪੋਜ਼ਿਟ ਔਰ ਰਿਜ਼ਲਟ ਓਰੀਐਂਟਡ ਹੋਏ ਉਹ ਕਰਨ ਦੇ ਲਈ ਤਿਆਰ ਹੈ। ਨਾਲ ਦੀ ਨਾਲ ਉਹਨਾਂ ਨੇ ਭਾਰਤ ਨੂੰ ਜਿਹੜਾ ਕਿ ਉਹਨਾਂ ਨੇ ਇੰਡਸ ਵਾਟਰ ਟ੍ਰੀਟੀ ਜਿਹੜੀ ਸਸਪੈਂਡ ਕੀਤੀ ਹੈ, ਇੰਟਰਨੈਸ਼ਨਲ ਫਲਾਊਟ ਕੀਤਾ ਲਾਅ ਨੂੰ, ਇਸ ਦਾ ਕ੍ਰਿਟਿਸਿਜ਼ਮ ਕੀਤਾ। ਔਰ ਨਾਲ ਦੀ ਨਾਲ ਉਹਨਾਂ ਨੇ ਆਪਣਾ ਰੋਲ ਜਿਹੜਾ ਹੈ ਆਉਣ ਵਾਲੇ ਪੀਰੀਅਡ ਦੇ ਵਿੱਚ ਵੀ ਕਿ ਭਾਈ ਅਸੀਂ ਪਾਕਿਸਤਾਨ ਜਿਹੜਾ ਉਹ ਅਮਨ ਚਾਹੁੰਦਾ ਹੈ ਔਰ ਅਸੀਂ ਆਪਣੇ ਮਸਲੇ ਅਮਨਮਈ ਤਰੀਕੇ ਨਾਲ ਹੱਲ ਕਰਨਾ ਚਾਹੁੰਦੇ ਹਾਂ। ਜ਼ਾਹਰ ਹੈ ਕਸ਼ਮੀਰ ਦਾ ਇਸ਼ੂ ਜਿਹੜਾ ਫਲਸਤੀਨ ਔਰ ਕਸ਼ਮੀਰ ਇਹ ਸਭ ਤੋਂ ਮੋਸਟ ਵੇਟਿੰਗ ਜੇ ਕਹਿਣਾ ਹੋਏ 1948 ਦੇ ਪੀਰੀਅਡ ਦਾ ਹੀ ਫਲਸਤੀਨ ਦਾ ਇਸ਼ੂ ਹੈ, ਉਸੇ ਹੀ ਪੀਰੀਅਡ ਦਾ ਜੰਮੂ ਕਸ਼ਮੀਰ ਦਾ ਇਸ਼ੂ ਹੈ। ਔਰ ਉਹਨਾਂ ਨੇ ਜਿਹੜੀ ਪਾਕਿਸਤਾਨ ਦੀ ਪ੍ਰੈਸ ਰਿਲੀਜ਼ ਬਰੀਫ ਜਿਹੀ ਹੈ ਉਹਦੇ 'ਚ ਉਹਨਾਂ ਨੇ ਇਹ ਵੀ ਕਿਹਾ ਕਿ ਵੀ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਨੇ ਅਮਰੀਕਨ ਇਨਵੈਸਟਮੈਂਟ ਇਨ ਪਾਕਿਸਤਾਨ ਦੀ ਗੱਲ ਵੀ ਕੀਤੀ ਟਰੰਪ ਦੇ ਨਾਲ ਮੁਲਾਕਾਤ ਦੇ ਦੌਰਾਨ। ਔਰ ਇਹ ਹੁਣ ਸਾਰੇ 'ਚੋਂ ਆਉਣ ਵਾਲੇ ਪੀਰੀਅਡ 'ਚ ਹੋਰ ਕੀ ਨਿਕਲੇਗਾ। ਲੇਕਿਨ ਬੜੇ ਮਾਣ ਨਾਲ ਸ਼ਹਬਾਜ਼ ਸ਼ਰੀਫ ਨੇ ਟਰੰਪ ਨੂੰ ਐਡਰੈਸ ਕੀਤਾ UN 'ਚ ਵੀ ਕਿ ਹੀ ਇਜ਼ ਮੈਨ ਆਫ ਪੀਸ ਔਰ ਨੋਬਲ ਪੀਸ ਪ੍ਰਾਈਜ਼ ਡਿਜ਼ਰਵ ਕਰਦੇ ਨੇ। ਔਰ ਇਹ ਸਾਰਾ ਜਿਸ ਨੂੰ ਅਸੀਂ ਕਹਿੰਦੇ ਹਾਂ ਕਿ ਭਾਈ ਹੇਠਲੀ ਉੱਤੇ ਆ ਜਾਣਾ, ਸੋ ਅਸੀਂ ਮੁਬਾਰਕਬਾਦ ਵੀ ਦਿੰਦੇ ਹਾਂ ਕਿਉਂਕਿ ਅਸੀਂ ਪਾਕਿਸਤਾਨ ਦੇ ਖੈਰ ਖੁਆਹ ਪਾਕਿਸਤਾਨੀ ਆਵਾਮ ਦੇ ਨਾਲ ਵੀ ਅਸੀਂ ਉਹ ਸਾਨੂੰ ਪਿਆਰ ਕਰਦੇ ਨੇ, ਅਸੀਂ ਵੀ ਮੁਹੱਬਤ ਕਰਦੇ ਔਰ ਅਸੀਂ ਫਿਊਚਰ ਦੇ ਐਂਗਲ ਤੋਂ ਵੀ ਦੇਖਦੇ ਹਾਂ ਕਿ ਅਲਟੀਮੇਟਲੀ ਪਾਕਿਸਤਾਨ ਔਰ ਖਾਲਿਸਤਾਨ ਇਹ ਜਿਹੜੇ ਹਮਸਾਏ ਮੁਲਕ ਹੋਣਗੇ ਔਰ ਅਸੀਂ ਇਵੇਂ ਹੀ ਪਾਕਿਸਤਾਨ ਦੇ ਨਾਲ
ਸਬੰਧ ਚਾਹੁੰਦੇ ਹਾਂ ਜਿਵੇਂ ਅਮਰੀਕਾ ਕੈਨੇਡਾ ਦੇ ਨੇ, ਔਰ ਪਾਕਿਸਤਾਨ ਦੀ ਤਰੱਕੀ, ਖੁਸ਼ਹਾਲੀ, ਸਟੇਬਿਲਿਟੀ ਔਰ ਭਾਰਤ ਦੀ ਜਿਹੜੀ ਗੰਦੀ ਅੱਖ ਹੈ ਉਸ ਦਾ ਸੁਰਖਰੂ ਰਹਿਣਾ, ਇਹ ਸਾਨੂੰ ਵੀ ਤਸੱਲੀ ਦਿੰਦਾ ਹੈ ਔਰ ਅਸੀਂ ਮੁਬਾਰਕਬਾਦ ਦਿੰਦੇ ਔਰ ਅਸੀਂ ਇਹ ਵੀ, ਹਾਲਾਂਕਿ ਕੁਛ ਜਰਨਲਿਸਟ ਜਿਹੜੇ ਆਲਰੇਡੀ ਡਾਈਸੈਂਟਿੰਗ ਨੇ ਮੌਜੂਦਾ ਪਾਕਿਸਤਾਨੀ ਰਜੀਮ ਤੋਂ, ਉਹਨਾਂ ਦੇ ਆਪਣੇ ਕੰਸਰਨ ਨੇ, ਅਸੀਂ ਇਹਨਾਂ 'ਚ ਨਹੀਂ ਕਹਿਣਾ ਚਾਹੁੰਦੇ। ਪਰ ਮੈਂ ਸਮਝਦਾ ਵੀ ਕਈ ਵਾਰ ਜਿੰਨਾ ਮਰਜ਼ੀ ਸਾਡਾ ਰੋਸਾ ਹੋਏ, ਜਿੰਨਾ ਮਰਜ਼ੀ ਅਸੀਂ ਕਿਸੇ ਤੋਂ ਅਸੰਤੁਸ਼ਟ ਹੋਈਏ, ਲੇਕਿਨ ਜਦੋਂ ਮੁਲਕ ਦਾ ਮਸਲਾ ਆਉਂਦਾ ਹੈ ਜਾਂ ਕੋਈ ਇਸ ਕਿਸਮ ਦੀ ਅਚੀਵਮੈਂਟ ਹੁੰਦੀ ਹੈ, ਉਹਨੂੰ ਐਪਰੀਸ਼ੀਏਟ ਹੀ ਕਰਨਾ ਚਾਹੀਦਾ। ਹਰ ਚੀਜ਼ 'ਚੋਂ ਜਿਹੜਾ ਉਹ ਕੀੜੇ ਕੱਢਣੇ, ਇਹ ਫੇਅਰ ਜਰਨਲਿਜ਼ਮ ਵੀ ਨਹੀਂ ਹੁੰਦਾ। ਸੋ ਇਹ ਅਸੀਂ ਜ਼ਰੂਰ ਐਡਵਾਈਜ਼ ਕਰਨਾ ਚਾਹੁੰਦੇ ਹਾਂ ਵਿਦਆਊਟ ਨੇਮਿੰਗ ਐਨੀਬਡੀ। ਲੇਕਿਨ ਇਸ ਲੈਵਲ ਦੇ ਵੀ ਜਰਨਲਿਸਟ ਜਿਨ੍ਹਾਂ ਨੂੰ ਮੈਂ ਐਡਮਾਇਰ ਕਰਦਾ, ਦੇ ਹੈਡ ਬੀਨ ਵੈਰੀ ਕਰੇਜੀਅਸ, ਪਰ ਹੁਣ ਉਹਨਾਂ ਨੂੰ ਪਤਾ ਨਹੀਂ ਕਿਉਂ ਇੰਨਾ ਜ਼ਿਆਦਾ, ਜਦੋਂ ਇਹ ਠੀਕ ਹੈ ਕਈ ਵਾਰੀ ਤੁਸੀਂ ਲਾਈਨ ਕ੍ਰਾਸ ਕਰ ਲੈਂਦੇ ਹੋ, ਫਿਰ ਤੁਸੀਂ ਉਸੇ ਹੀ ਕਾਰਨਰ 'ਚ ਖਲੋਤੇ ਉਹਨੂੰ ਹੀ ਜਸਟੀਫਾਈ ਕਰੀ ਜਾਂਦੇ ਹੋ, ਲੇਕਿਨ ਸਟਿਲ ਇੱਕ ਵਕਤ ਹੁੰਦਾ ਜਿੱਥੇ ਤੁਹਾਨੂੰ ਲੱਗੇ ਕਿ ਭਾਈ ਕ੍ਰੈਡਿਟ ਸ਼ੁੱਡ ਬੀ ਗਿਵਨ ਵੇਅਰ ਇਟ ਇਜ਼ ਡਿਊ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਸ਼ੁਕਰੀਆ। ਸੋ ਥੱਲੇ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ, ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ PayPal ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥੱਲੇ ਨੇ ਬ੍ਰੇਕ, ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।